ਸਤੀ ਸਤਵਿੰਦਰ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ ਤੋਂ, ਜਸਪਾਲ ਸਿੰਘ ਸੈਕਰਾਮੈਂਟੋ, ਜੱਸੀ ਗੱਲ ਪਲੰਬਿੰਗ ਵਾਲੇ ਬੇਕਰਸਫੀਲਡ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। 2 ਲੋਕੇਸ਼ਨ ਨੇ ਇਹਨਾਂ ਦੀਆਂ, ਸੈਂਟਾਨੈਲਾ ਅਤੇ ਮੰਡੇਰਾ ਦੇ ਵਿੱਚ। ਹੋਰ ਜਾਣਕਾਰੀ ਲਈ ਕਾਲ ਨੰਬਰ ਸਹੋਤਾ 209 277 0113 2092770113 ਦੇ ਉੱਤੇ। ਦੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਵੈੱਜ, ਨਾਨ ਵੈੱਜ, ਇੰਡੀਅਨ ਸਟਾਈਲ ਪੀਜ਼ੇ ਜਿਹੜੇ ਆ ਤੁਸੀਂ ਆਰਡਰ ਕਰ ਸਕਦੇ ਹੋ। ਇਹਨਾਂ ਦੇ ਸਵਾਦ ਪੀਜ਼ੇ ਆਰਡਰ ਕਰਨ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ www.chicagopizzatwist.com ਦੇ ਉੱਤੇ, ਅਤੇ 10% ਡਿਸਕਾਊਂਟ ਲੈਣ ਦੇ ਲਈ ਤੁਸੀਂ ਕੂਪਨ ਕੋਡ 1313 ਇਸਤੇਮਾਲ ਕਰ ਸਕਦੇ ਹੋ। ਅਤੇ ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਬੜੀ ਭੈੜੀ ਖਬਰ ਆ ਰਹੀ ਹੈ ਤਮਿਲਨਾਡੂ ਦੇ ਵਿੱਚ ਕਹਿੰਦੇ ਆ ਵੀ ਪ੍ਰਦਰਸ਼ਨਕਾਰੀਆਂ ਦੇ ਉੱਤੇ ਪੁਲਿਸ ਦੀ ਫਾਇਰਿੰਗ, ਦਰਜਨ ਦੇ ਕਰੀਬ ਮੌਤਾਂ। ਬਿਲਕੁਲ, ਇਹ ਜਿਹੜਾ ਪ੍ਰਦਰਸ਼ਨ ਚੱਲਦਾ ਪਿਆ ਸੀ ਬੀਤੇ 100 ਦਿਨ ਤੋਂ ਚੱਲਦਾ ਪਿਆ ਸੀਗਾ। ਅਸਲ ਦੇ ਵਿੱਚ ਇੱਕ ਬੜੀ ਬਦਨਾਮ ਕੰਪਨੀ ਆ ਵਿਦਾਂਤਾ, ਉਹਦਾ ਇੱਕ ਇੱਥੇ ਸਟੇਰਲਾਈਟ ਕਾਪਰ ਯੂਨਿਟ ਚੱਲਦਾ ਸੀਗਾ। ਖਾਸ ਤੌਰ ਤੇ ਉਹਦਾ ਜਿਹੜਾ ਵਿਸਥਾਰ ਕੀਤਾ ਗਿਆ ਤਤੂਕੋਰਿਨ ਇਲਾਕੇ ਦੇ ਵਿੱਚ ਤਮਿਲਨਾਡੂ ਦੇ ਅੰਦਰ, ਉਹਦਾ ਬੜਾ ਵਿਵਾਦ ਸੀ, ਬੜਾ ਵੱਡਾ ਇੱਕ ਵਿਰੋਧ ਚੱਲਦਾ ਪਿਆ ਸੀਗਾ। ਉਹ ਇਸ ਗੱਲ ਤੋਂ ਹੀ ਸੀਗਾ ਜਿਹੜਾ ਇੱਥੇ ਸਾਡੇ ਰੱਪੜ ਚੱਲਦਾ ਪਿਆ ਪਲੀਤ ਪਾਣੀਆਂ ਦਾ। ਉਹ ਜਿਹੜੇ ਉੱਥੋਂ ਦੇ ਇਲਾਕਾ ਨਿਵਾਸੀ ਆ, ਉਹ ਕਹਿੰਦੇ ਆ ਕਿ ਸਾਡੇ ਪਾਣੀਆਂ ਦਾ ਬੇੜਾ ਗਰਕ ਕਰ ਦਿੱਤਾ ਇਸ ਫੈਕਟਰੀ ਨੇ। ਸੋ ਉਹਨਾਂ ਦੀ ਉਹ ਜਿਹੜੀ ਯੂਨਿਟ ਆ, ਉਹ ਕਹਿੰਦੇ ਕਿ ਸਾਡੀ ਧਰਤੀ ਹੇਠਲੇ ਪਾਣੀ ਨੂੰ ਪਲੀਟ ਕਰਦੀ ਪਈ ਹੈ, ਸਾਡੀ ਕੋਈ ਗੱਲ ਨਹੀਂ ਸੁਣਦਾ ਪਿਆ, ਸਾਡੀ ਕੋਈ ਗੱਲ ਨਹੀਂ ਕਰਦਾ ਪਿਆ। ਸਾਡੇ ਇੱਥੋਂ ਦੇ ਜਿਹੜੇ ਲੋਕ ਆ, ਸਥਾਨਕ ਲੋਕ ਆ ਜਿਹੜੇ, ਉਹ ਬਿਮਾਰ ਪੈਂਦੇ ਪਏ ਆ, ਸਿਹਤ ਪੱਖੋਂ ਆਵਾਜ਼ਾਰ ਹੁੰਦੇ ਪਏ ਆ। ਸੋ 100 ਦਿਨ ਤੋਂ ਇਹ ਪ੍ਰਦਰਸ਼ਨ ਚੱਲਦਾ ਪਿਆ ਸੀ, ਲਗਾਤਾਰ ਚੱਲੀ ਜਾ ਰਿਹਾ ਸੀ। ਪਰ ਅੰਤ ਦੇ ਵਿੱਚ ਅੱਜ ਹੋਇਆ ਕੀ ਆ ਕਿ ਇਹ ਜਿਹੜੇ ਪ੍ਰਦਰਸ਼ਨਕਾਰੀ ਸੀਗੇ, ਇਹਨਾਂ ਨੇ ਅਚਾਨਕ ਇੱਕ ਰੋਸ ਰੈਲੀ ਕਰਨੀ ਸ਼ੁਰੂ ਕਰ ਦਿੱਤੀ। ਇੱਕ ਵਿਖਾਵਾ ਜਿਹੜਾ ਸੀਗਾ ਉਹ ਲਾਰਜ ਸਕੇਲ ਤੇ ਇਹਨਾਂ ਨੇ ਕਰਨਾ ਆਰੰਭ ਕਰ ਦਿੱਤਾ। ਫਿਰ ਜਦੋਂ ਇਹਨਾਂ ਨੇ ਕੂਚ ਕੀਤਾ ਤਾਂ ਦੱਸਦੇ ਆ ਪੁਲਿਸ ਵਾਲੇ, ਤੇ ਹੁਣ ਜਿਹੜੀ ਆਪਣੀ ਗੱਲ ਕਰਦੇ ਪਏ, ਸਰਕਾਰ ਜਿਹੜੀ ਆਪਣੀ ਗੱਲ ਕਰਦੇ ਪਏ, ਪਰ ਦੱਸਦੇ ਆ ਕਿ ਕੁਛ ਲੋਕਾਂ ਨੇ ਇਹਨਾਂ ਦੇ ਵਿੱਚੋਂ ਹੀ ਗੁੱਸੇ 'ਚ ਆਇਆ ਭੰਨ ਤੋੜ ਕੀਤੀ, ਮਾੜੀ ਮੋਟੀ ਕੀਤੀ ਹੈ ਜਾਂ ਬਹੁਤ ਜ਼ਿਆਦਾ ਕੀਤੀ ਹੈ, ਇਹ ਤੇ ਹਾਲੇ ਵਿਸਤਾਰਿਤ ਰਿਪੋਰਟਾਂ ਨਹੀਂ ਆਈਆਂ, ਸਵੇਰੇ ਪਤਾ ਲੱਗੂਗਾ। ਪਰ ਦੱਸਦੇ ਕਿ ਭੰਨ ਤੋੜ ਹੋਈ ਆ। ਉਸ ਤੋਂ ਬਾਅਦ ਫਿਰ ਪੁਲਿਸ ਨੇ ਇੱਥੇ ਇਹਨਾਂ ਤੇ ਫਾਇਰਿੰਗ ਖੋਲ ਦਿੱਤੀ ਆ। ਫਾਇਰਿੰਗ ਦੇ ਸਿੱਟੇ ਵਜੋਂ 10-12 ਦੇ ਕਰੀਬ ਮੌਤਾਂ ਹੁਣ ਤੱਕ ਹੋ ਚੁੱਕੀਆਂ, 60 ਦੇ ਕਰੀਬ ਜ਼ਖਮੀ ਆ, ਜਿਨ੍ਹਾਂ ਚੋਂ 12-13 ਬੰਦੇ ਆ ਜਿਹੜੇ ਉਹ ਕ੍ਰਿਟੀਕਲ ਆ। ਕਾਫੀ ਵੱਡਾ ਨੁਕਸਾਨ ਹੋਇਆ। ਹੁਣ ਦੇਖੋ, ਜਿਹੜੀ ਸਰਕਾਰ ਹੈ ਉੱਥੋਂ ਦੀ, ਉਹ ਕਹੀ ਜਾਂਦੇ ਜੀ ਇਹਨਾਂ ਨੇ ਕਲੈਕਟਰੇਟ ਦੇ ਵਿੱਚ ਜਾ ਕੇ ਉੱਥੇ ਭੰਨ ਤੋੜ ਕਰ ਦਿੱਤੀ, DC ਦੇ ਦਫ਼ਤਰ ਨੂੰ ਭੰਨ ਤੋੜਿਆ, ਫਿਰ ਇਸ ਤੋਂ ਇਲਾਵਾ ਕੁਛ ਸਰਕਾਰੀ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ, ਇਹ ਕੀਤਾ ਉਹ ਕੀਤਾ। ਚਲੋ ਬਾਅਦ ਦੀਆਂ ਗੱਲਾਂ ਨੇ। ਹੋ ਸਕਦਾ ਇਸ ਪ੍ਰਦਰਸ਼ਨ ਦੇ ਵਿੱਚ ਕੁਛ ਸ਼ਰਾਰਤੀ ਬੰਦੇ ਸ਼ਾਮਲ ਹੋ ਗਏ ਹੋਣ, ਪਰ ਤੁਸੀਂ 100 ਦਿਨ ਤੋਂ ਉਹਨਾਂ ਦਾ ਕੋਈ ਹੱਲ ਨਹੀਂ ਕੀਤਾ। ਇਹ ਤੇ ਤੁਹਾਡੀ ਨਾਕਾਮੀ ਹੈ ਨਾ ਸਰਕਾਰ ਵਾਲਿਆਂ ਦੀ। ਤੁਸੀਂ ਉਹਨਾਂ ਨੂੰ ਭਰੋਸਾ ਦੇਵੋ, ਕੋਈ ਉਹਨਾਂ ਦੀ ਮੰਗ ਤੇ ਕੋਈ ਕਾਰਵਾਈ ਕਰੋ, ਆਪੇ ਉੱਠ ਜਾਣ। ਤਾਂ ਤੁਸੀਂ ਉਹਨਾਂ ਨੂੰ ਮਜਬੂਰ ਕਰ ਦਿੱਤਾ ਕਿ ਉਹ ਉੱਠ ਕੇ ਤੋਂ ਕੂਚ ਕਰਨ, ਤੇ ਫਿਰ ਆਖਰ ਇਹ ਪਾਣਾ ਵਰਤਿਆ। ਦੂਜੀ ਚੀਜ਼ ਇਹ ਆ ਕਿ ਵਿਦਾਂਤਾ ਕੰਪਨੀ ਦੇਖ ਲਓ, ਉਹੀ ਕੰਪਨੀ ਆ ਜਿਹਦੇ ਤੋਂ ਜਿਹਦੇ ਤੋਂ ਫੰਡ ਲੈਣ ਦੇ ਦੋਸ਼ ਦੇ ਵਿੱਚ ਕਾਂਗਰਸ ਵੀ ਘਿਰ ਗਈ ਸੀ ਤੇ ਭਾਰਤੀ ਜਨਤਾ ਪਾਰਟੀ ਵੀ ਘਿਰ ਗਈ ਸੀ। ਔਰ ਦੋਵਾਂ ਪਾਰਟੀਆਂ ਨੇ ਜਦੋਂ ਵੇਖਿਆ ਕਿ ਅਦਾਲਤ ਦੇ ਵਿੱਚੋਂ ਫੈਸਲਾ ਸਾਡੇ ਉਲਟ ਆ ਗਿਆ, ਚੋਣ ਕਮਿਸ਼ਨ ਨੂੰ ਸਾਡੇ ਖਿਲਾਫ ਕਾਰਵਾਈ ਕਰਨੀ ਪੈ ਸਕਦੀ ਆ, ਤੇ ਫਿਰ ਦੋਵਾਂ ਨੇ ਆਪੋ ਵਿੱਚ ਦੀ ਅੱਖ ਮਟੱਕਾ ਕਰਕੇ ਪਿਛਲੇ ਸਾਲ
ਫਾਈਨੈਂਸ ਬਿੱਲ ਦੇ ਵਿੱਚ ਸੋਧ ਕਰ ਦਿੱਤੀ ਸੀਗੀ, ਮਤਲਬ ਕਿ ਵਿਦੇਸ਼ਾਂ ਤੋਂ ਜਿਹੜਾ ਚੰਦਾ ਆਉਂਦਾ ਸੀਗਾ ਉਹਨੂੰ ਲੀਗਲਾਈਜ਼ ਕਰ ਦਿੱਤਾ ਸੀਗਾ ਦੋਨਾਂ ਨੇ ਰਲ ਮਿਲ ਕੇ। ਸੋ ਉਹੀ ਕੰਪਨੀ ਆ, ਉਸੇ ਕੰਪਨੀ ਦਾ ਵਿਵਾਦ ਆ। ਇਹ ਵਿਦਾਂਤਾ ਕੰਪਨੀ ਭਾਰਤ ਦੇ ਵਿੱਚ ਬਹੁਤ ਖਲਾਰੇ ਪਾ ਚੁੱਕੀ ਹੈ ਤੇ ਇੱਕ ਖਲਾਰਾ ਅੱਜ ਵੀ ਜੁੜ ਗਿਆ। ਪਰ ਦੇਖੋ ਲੜਾਈਆਂ ਜਿਹੜੀਆਂ ਹੋਰ ਮੁੱਦਿਆਂ ਤੇ ਚੱਲਦੀਆਂ ਪਈਆਂ, ਅਸਲ ਦੇ ਵਿੱਚ ਜਿਹੜੀਆਂ ਮੁੱਦਿਆਂ ਤੇ ਲੜਾਈ ਹੋਣੀ ਚਾਹੀਦੀ ਆ ਉਹਨਾਂ ਦੀ ਕੋਈ ਗੱਲ ਨਹੀਂ ਕਰਦਾ ਪਿਆ। ਇਹ ਆ ਦੇਖੋ ਪੰਜਾਬ ਦੇ ਵਿੱਚੋਂ ਵੀ ਇਹੋ ਹੀ ਗੱਲ ਉੱਠ ਕੇ ਆਉਂਦੀ ਪਈ ਆ ਸਾਹਮਣੇ, ਤਾਮਿਲਨਾਡੂ ਦੇ ਵਿੱਚੋਂ ਵੀ ਉੱਠ ਕੇ ਸਾਹਮਣੇ ਆ ਗਈ ਆ। ਪਹਿਲਾਂ ਬੰਗਾਲ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਇਸੇ ਤਰ੍ਹਾਂ ਦਾ ਇੱਕ ਕਾਰਪੋਰੇਟ ਘਰਾਣੇ ਦਾ ਵਿਰੋਧ ਹੋਇਆ, ਉੱਥੇ ਵੀ ਗੋਲੀ ਚੱਲੀ ਸੀਗੀ। ਹਰਿਆਣੇ ਦੇ ਵਿੱਚ ਵੀ ਇਸੇ ਤਰ੍ਹਾਂ ਕਾਰਪੋਰੇਟ ਘਰਾਣੇ ਦੀ ਪਿੱਠ ਤੇ ਆ ਕੇ ਸਰਕਾਰ ਖੜੀ, ਉਦੋਂ ਵੀ ਬਹੁਤ ਵੱਡਾ ਨੁਕਸਾਨ ਹੋਇਆ ਸੀਗਾ। ਇਹ ਥਾਂ ਥਾਂ ਤੇ ਜਿਹੜੀ ਅੱਗ ਪਸਰਦੀ ਪਈ ਆ ਕਿ ਕਾਰਪੋਰੇਟ ਲੋਕ, ਜਿਹੜੇ ਕਾਰਪੋਰੇਟ ਘਰਾਣਿਆਂ ਦੇ ਲੋਕ ਆ ਜਿਹੜੇ, ਉਹ ਜਿਸ ਤਰੀਕੇ ਦੇ ਨਾਲ ਆ ਕੇ ਆਪਣਾ ਰੁਜ਼ਗਾਰ, ਆਪਣਾ ਕਾਰੋਬਾਰ ਜਿਹੜਾ ਵਧਾਉਂਦੇ ਆ, ਤਾਂ ਉਹਦੇ ਨਾਲ ਜਿਹੜਾ ਉੱਥੋਂ ਦਾ ਜਨ ਜੀਵ ਆ ਜਾਂ ਜਿਹੜਾ ਵਾਤਾਵਰਨ ਖਰਾਬ ਹੁੰਦਾ, ਉਹਦੇ ਵਿੱਚੋਂ ਜੋ ਨਿਰਾਸ਼ਾ ਨਿਕਲਦੀ ਆ, ਜੋ ਉੱਥੇ ਆਪਾਂ ਕਹਿ ਸਕਦੇ ਇੱਕ ਬਿਮਾਰੀ ਦੇ ਰੂਪ ਦੇ ਵਿੱਚ ਜੋ ਉੱਥੇ ਮਾੜੇ ਇੰਪੈਕਟ ਪੈਂਦੇ ਆ, ਦੁਸ਼ਪ੍ਰਭਾਵ ਪੈਂਦੇ ਆ, ਉਹਨਾਂ ਲਈ ਜੋ ਕੁਛ ਸਰਕਾਰ ਨੇ ਕਰਨਾ ਹੁੰਦਾ ਉਹ ਸਰਕਾਰ ਕਰਨ ਦੀ ਥਾਂ ਤੇ ਉਲਟਾ ਉਹਨਾਂ ਨੂੰ ਸੰਰਕਸ਼ਣ ਦਿੰਦੀ ਆ, ਉਹਨਾਂ ਨੂੰ ਪ੍ਰੋਟੈਕਟ ਕਰਦੀ ਆ, ਕਾਰਪੋਰੇਟ ਘਰਾਣਿਆਂ ਨੂੰ ਇਹੀ ਤਰਾਸਦੀ ਆ। ਔਰ ਇਹਦੇ ਵਿੱਚ ਹੁਣ ਅੱਗੇ ਦੇਖੋ ਕੀ ਬਣਦਾ। ਪਰ ਅੱਜ ਜਿਹੜਾ ਇਹ ਨੁਕਸਾਨ ਹੋਇਆ ਉਹ ਸਮਝਿਆ ਜਾ ਸਕਦਾ ਕਿ ਮਾਤੜ ਗਰੀਬ ਬੰਦੇ ਦਾ ਨੁਕਸਾਨ ਹੋਇਆ। ਔਰ ਨੁਕਸਾਨ ਕਦੋਂ ਹੋਇਆ? ਜਦੋਂ ਉਹ ਆਪਣੇ ਪਾਣੀ ਨੂੰ ਬਚਾ ਰਿਹਾ, ਆਪਣੀ ਧਰਤੀ ਨੂੰ ਬਚਾ ਰਿਹਾ, ਆਪਣੇ ਆਪ ਨੂੰ ਬਚਾ ਰਿਹਾ। तो ਆਪਣੇ ਆਪ ਨੂੰ ਬਚਾਉਣ ਵਾਲੇ ਨੂੰ ਗੋਲੀ ਮਾਰੀ ਜਾ ਰਹੀ ਹੈ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਦਿੱਲੀ ਪੁਲਿਸ ਦੀ ਨਗਨ ਪਰੇਡ ਵਿਵਾਦਾਂ ਦੇ ਵਿੱਚ। ਸੁਣੀਆਂ ਕਰਾ ਦਿੰਦੇ ਆ ਤੇ ਤਾਂ ਬਦਨਾਮ ਹੋ ਗਈ ਪਰੇਡ ਕਿਉਂਕਿ ਬਾਜ਼ਾਰ ਦੇ ਵਿੱਚ ਹੋ ਗਈ। ਉਦਾਂ ਨਗਨ ਪਰੇਡ ਜਿਹੜੀ ਆ ਇਹ ਥਾਣੇ ਦਾ ਬੂਹਾ ਬੰਦ ਕਰਕੇ ਵੀ ਕਰਾ ਲੈਂਦੇ ਆ, ਉਹ ਪਰਦੇ 'ਚ ਰਹਿ ਜਾਂਦੀ ਆ ਜੀ। ਉਹ ਇਹ ਜਿਹੜੀ ਨਗਨ ਪਰੇਡ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਗੱਲ ਇਸ ਤਰ੍ਹਾਂ ਆ ਕਿ ਇੱਕ ਬੰਦੇ ਨੂੰ ਇਹ ਫੜਨ ਗਏ ਸਨ ਦਿੱਲੀ ਪੁਲਿਸ ਵਾਲੇ। ਹੁਣ ਦਿੱਲੀ ਪੁਲਿਸ ਵਾਲੇ ਤੇ ਇਹ ਕਹਾਣੀ ਘੜਦੇ ਪਏ ਆ ਕਿ ਉਸ ਬੰਦੇ ਨੇ ਭੱਜਣ ਦਾ ਯਤਨ ਕੀਤਾ, ਸਾਡੇ ਕੋਲ ਉਹਦਾ ਗ੍ਰਿਫਤਾਰੀ ਵਾਰੰਟ ਸੀਗਾ। ਜਦੋਂ ਉਹਨੇ ਭੱਜਣ ਦਾ ਯਤਨ ਕੀਤਾ ਉਹ ਤੌਲੀਏ ਦੇ ਵਿੱਚ ਸੀਗਾ। ਅਸੀਂ ਉਹਨੂੰ ਜਦੋਂ ਗ੍ਰਿਫਤਾਰ ਕੀਤਾ ਤੇ ਉਹ ਡਰਾਮਾ ਕਰਨ ਲੱਗ ਪਿਆ ਕਿ ਲੈ ਕੱਪੜੇ ਪਾ ਲਾ, ਉਹ ਤਾਂ ਡਰਾਮਾ ਕਰਨ ਲੱਗ ਪਿਆ। ਤਾਂ ਫਿਰ ਅਸੀਂ ਉਹਨੂੰ ਜਦੋਂ ਫੜ ਕੇ ਲਿਆਂਦਾ ਥੋੜ੍ਹੀ ਦੂਰ ਵੈਨ ਦੇ ਵਿੱਚ ਬਿਠਾਉਣ ਲਈ, ਤਾਂ ਉਦੋਂ ਉਹ ਨੰਗਾ ਸੀਗਾ। ਪਰ CCTV ਕੈਮਰਿਆਂ ਦੀ ਫੁਟੇਜ ਕੁਛ ਹੋਰ ਕਹਿੰਦੀ ਪਈ ਆ। ਉਹਨਾਂ ਦੇ ਘਰ ਦੇ ਆ ਜਿਹੜੇ ਉਹ ਕੁਛ ਹੋਰ ਕਹਿੰਦੇ ਪਏ। ਉਹ ਕਹਿੰਦੇ ਆ ਕਿ ਇਹਨੂੰ ਬਾਥਰੂਮ 'ਚੋਂ ਫੜਿਆ ਔਰ ਇੱਥੋਂ ਤੱਕ ਵੀ ਟਾਈਮ ਨਹੀਂ ਦਿੱਤਾ ਕਿ ਉਹ 2 ਤਨ ਤੇ ਕੱਪੜੇ ਪਾ ਲਵੇ, ਉਹਨੂੰ ਘੜੀਸ ਕੇ ਲੈ ਗਏ। ਔਰ ਕਮਾਲ ਦੀ ਗੱਲ ਹੈ ਕਿ ਇੱਕ ਗਲੀ ਜਿਹੜੀ ਥਾਣੇ ਦੇ ਬਿਲਕੁਲ ਲਾਗਿਓਂ ਨਿਕਲਦੀ ਸੀਗੀ, ਉਸ ਗਲੀ ਥਾਣੇ ਲਿਜਾਣ ਦੀ ਥਾਂ ਤੇ ਉਸ ਬੰਦੇ ਨੂੰ ਇੱਕ ਲੰਮੇ ਪੈਂਡੇ ਦੇ ਥਾਂ ਲਿਜਾਇਆ ਗਿਆ। ਤੋ ਇੱਥੇ ਹੁਣ ਕਈ ਵਿਵਾਦ ਉੱਠਦੇ ਪਏ ਆ। ਇਹਨਾਂ ਦੇ ਲਾਇਰ ਨੇ ਇਹਨਾਂ ਦੇ ਖਿਲਾਫ ਕੇਸ ਵੀ ਪਾਤਾ ਮੇਰੇ ਖਿਆਲ ਦੇ ਨਾਲ। ਅਨਿਲ ਬੈਜਲ ਨੂੰ ਜਿਹੜਾ LG ਹੈ ਇੱਥੋਂ ਦਾ ਦਿੱਲੀ ਦਾ, ਉਹਨੂੰ ਵੀ ਸ਼ਿਕਾਇਤ ਭੇਜੀ ਆ। ਸੋ ਇਹ ਪਰੇਡ ਜਿਹੜੀ ਆ ਉਹ ਚਰਚਾ ਦਾ ਵਿਸ਼ਾ ਬਣ ਗਈ ਆ। ਚਰਚਾ ਦਾ ਵਿਸ਼ਾ ਬਣਨਾ ਵੀ ਚਾਹੀਦਾ ਕਿਉਂਕਿ ਦੇਖੋ ਇਹ ਕਹਿੰਦੇ ਆ ਜੀ ਕਿ ਉਹ ਵਿਰੋਧ ਕਰਦਾ ਪਿਆ ਸੀਗਾ, ਨਾਟਕ ਕਰਦਾ ਪਿਆ ਸੀ। ਬੰਦਾ ਪੁੱਛੇ ਜਦੋਂ ਤੁਸੀਂ ਉਹਨੂੰ ਫੜ ਹੀ ਲਿਆ ਤੇ ਫਿਰ ਧੱਕੇ ਨਾਲ ਜਿੱਦਾਂ ਤੁਸੀਂ ਫੜ ਕੇ ਮਰੋੜ ਕੇ ਉਹਨੂੰ ਅੱਗੇ ਲਾ ਲਿਆ, ਓਦਾਂ ਉਹਨੂੰ ਧੱਕੇ ਨਾਲ ਲੀੜੇ ਵੀ ਪਵਾ ਦਿੰਦੇ। ਕਿੱਡੀ ਕੋਈ ਗੱਲ ਸੀ? ਉਹ ਕਿਤੇ ਹੈਗਾ ਸੀ ਗਾਮਾ ਭਲਵਾਨ ਹੈ ਜਿਹੜਾ ਤੁਹਾਡੇ ਤੋਂ ਸੂਤ ਨਹੀਂ ਸੀ ਆਉਂਦਾ। ਤਾਂ ਜਿਵੇਂ ਤੁਸੀਂ ਉਹਨੂੰ ਮਰੋੜ ਕੇ ਅੱਗੇ ਲਾ ਲਿਆ ਬਾਜ਼ਾਰ ਦੇ ਵਿੱਚ, ਨੰਗਾ ਹੀ ਤੁਰ ਪਿਆ ਤੁਹਾਡੇ ਮੂਹਰੇ, ਤੇ ਜੇ ਥੋੜੀ ਜਿਹੀ ਹੋਰ ਬਾਂਹ ਮਰੋੜਦੀ ਤਾਂ ਸ਼ਾਇਦ ਕੱਪੜੇ ਵੀ ਪਾ ਲੈਂਦਾ ਜੇ ਵਿਰੋਧ ਹੀ ਕਰਦਾ ਸੀਗਾ। ਉਹ ਆਪਣੇ ਆਪ ਦੇ ਵਿੱਚ ਦਿੱਲੀ ਪੁਲਿਸ ਦੇ ਸਵਾਲ ਖੜੇ ਹੁੰਦੇ ਆ। ਦੂਜੀ ਗੱਲ ਇਹ ਆ ਕਿ ਇਹ ਤੇ ਚਲੋ ਵੱਖਰੀ ਕਿਸਮ ਦਾ ਮਾਮਲਾ। ਇੱਥੇ ਪਰੇਡ ਕਈ ਵਾਰ ਇਹ ਇਸ ਤਰ੍ਹਾਂ ਦੀ ਕੱਢ ਦਿੰਦੇ ਆ ਪੁਲਿਸ ਵਾਲੇ ਕਿ ਓਫੀਸ਼ੀਅਲੀ ਪਰੇਡ ਬਣਾ ਦਿੰਦੇ ਇਸ ਤਰ੍ਹਾਂ। ਉਦਾਂ ਇਹ ਕਹਿੰਦੇ ਆ ਕਿ ਕੋਈ ਵੀ ਬੰਦਾ ਕਿਸੇ ਤੇ ਹੱਥ ਨਹੀਂ ਚੁੱਕ ਸਕਦਾ, ਚਾਹੇ ਕੋਈ ਪੁਲਿਸ ਵਾਲਾ ਚਾਹੇ ਕੋਈ ਸਿਵਿਲੀਅਨ ਆ। ਤੇ ਪਰ ਮੱਧ ਪ੍ਰਦੇਸ਼ ਦੇ ਵਿੱਚ ਪਿਛਲੇ ਸਾਲ ਇਹਨਾਂ ਨੇ ਉੱਥੇ ਜਿੰਨੇ ਮਵਾਲੀ ਗੁੰਡੇ ਸੀ ਸਾਰੇ ਇਕੱਠੇ ਕਰ ਲਏ ਫੜ ਕੇ, ਉਹਨਾਂ ਨੂੰ ਅੱਗੇ ਲਾ ਕੇ ਬਾਜ਼ਾਰ ਦੇ ਵਿੱਚ ਤੋਰ ਲਿਆ। ਤੇ ਬਾਜ਼ਾਰ ਦੇ ਵਿੱਚ ਅੱਗੇ ਅੱਗੇ ਇੱਕ ਜਣਾ ਅਨਾਊਂਸਮੈਂਟ ਕਰਦਾ ਜਾਂਦਾ ਸੀਗਾ ਕਿ ਜਿਹੜਾ ਵੀ ਆ ਬਦਮਾਸ਼ਾਂ ਨੂੰ ਟੱਕਰੇ 2-4 ਧੱਪੇ ਜ਼ਰੂਰ ਮਾਰ ਦਿਓ ਇਹਨਾਂ ਨੂੰ। ਤਾਂ ਉਹਨਾਂ ਦੀਆਂ ਗੱਲਾਂ ਸ਼ਾਮ ਤੱਕ ਟਮਾਟਰ ਵਰਗੀਆਂ ਕਰ ਦਿੱਤੀਆਂ ਸੀ ਲੋਕਾਂ ਨੇ ਮਾਰ-ਮਾਰ ਚਪੇੜਾਂ। ਤੇ ਜਿਹੜਾ ਕੋਈ ਨਹੀਂ ਸੀ ਮਾਰਦਾ ਉਹਨੂੰ ਪੁਲਿਸ ਵਾਲੇ ਮਾਰਦੇ ਸੀਗੇ। ਸੋ ਐਸੀ ਪਰੇਡ ਕੱਢੀ। ਵੈਸੇ ਬਾਹਰਲੇ ਦੇਸ਼ਾਂ 'ਚ ਵੰਨ ਸਵੰਨੀਆਂ
ਰੰਗੀਨ ਪਰੇਡਾਂ ਤੇ ਹੁੰਦੀਆਂ, ਪਰ ਇੱਥੇ ਇੰਡੀਆ 'ਚ ਇਹੋ ਜਿਹੀਆਂ ਪਰੇਡਾਂ ਪੁਲਿਸ ਵਾਲੇ ਵੀ ਕਰਾ ਦਿੰਦੇ ਆ, ਜਿਨ੍ਹਾਂ ਨੂੰ ਛਿੱਤਰ ਪਰੇਡਾਂ ਕਿਹਾ ਜਾਂਦਾ। ਹੁਣ ਨਗਨ ਪਰੇਡ ਹੈ ਜਿਹੜਾ, ਉਹ ਇੱਕ ਨਵਾਂ ਨਾਮ ਵਿਕਸਿਤ ਹੋ ਗਿਆ, ਨਵਾਂ ਨਾਮ ਸਿਰਜਿਆ ਗਿਆ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਆ, ਕਹਿੰਦੇ ਤੇਲ ਨੂੰ ਲੱਗੀ ਅੱਗ ਤੋਂ ਬਾਅਦ ਅਮਿਤ ਸ਼ਾਹ ਦਾ ਬਿਆਨ, ਜਲਦੀ ਰੇਟ ਘੱਟ ਹੋਣਗੇ। ਦੇਖੋ, ਅਮਿਤ ਸ਼ਾਹ ਅੱਜ ਬੋਲਿਆ, ਪਰ ਤੇਲ ਦੀਆਂ ਕੀਮਤਾਂ ਤੇ ਪਿਛਲੇ 3 ਮਹੀਨਿਆਂ ਤੋਂ ਇਨਕਰੀਜ਼ ਹੋ ਰਹੀਆਂ ਲਗਾਤਾਰ। ਕੋਈ ਵੀ ਦਿਨ ਐਸਾ ਨਹੀਂ ਹੈ ਜਦੋਂ ਕੋਈ ਮੋਟੀ ਰਾਹਤ ਮਿਲੀ ਹੋਵੇ ਗਾਹਕ ਨੂੰ। ਹਾਂ, ਛੋਟੀਆਂ ਰਾਹਤਾਂ ਮਿਲ ਜਾਂਦੀਆਂ। ਇਹਨਾਂ ਨੇ ਬੜੀ ਚਲਾਕੀ ਦੇ ਨਾਲ ਇੱਕ ਫਾਰਮੂਲਾ ਘੜਿਆ ਹੋਇਆ, ਵਧਾਈ ਜਾਂਦੇ ਆ, ਘਟਾ ਦਿੰਦੇ ਜੀ 10 ਪੈਸੇ 20 ਪੈਸੇ ਘਟਾਤਾ। ਥੋੜਾ ਜਿਹਾ ਆਰਾਮ ਆਇਆ ਸੀਗਾ ਜਦੋਂ ਕਰਨਾਟਕ ਦੀ ਚੋਣ ਆਈ ਆ, ਉਦੋਂ 20 ਦਿਨ ਵੇਖੋ ਕਿ ਤੇਲ ਦੀ ਕੀਮਤ ਵਧੀ ਨਹੀਂ। ਹੁਣ ਵੈਸੇ ਇਹ ਫਾਰਮੂਲਾ ਇਹਨਾਂ ਨੇ ਅਪਣਾਇਆ ਹੋਇਆ ਕਿ ਤੇਲ ਦੀਆਂ ਕੀਮਤਾਂ ਜਿਹੜੀਆਂ ਉਹ ਖੁੱਲੇ ਬਾਜ਼ਾਰ ਦੇ ਹਵਾਲੇ ਆ, ਔਰ ਤੇਲ ਦੀਆਂ ਕੀਮਤਾਂ ਜਿਹੜੀਆਂ ਤੇਲ ਕੰਪਨੀਆਂ ਖੁਦ ਤੈਅ ਕਰਨਗੀਆਂ, ਉਹ ਖੁਦ ਮੁਖਤਿਆਰ ਆ। ਪਰ ਵੇਖ ਲਓ ਕਿ ਕਰਨਾਟਕ ਦੇ ਇਲੈਕਸ਼ਨ ਦੇ ਵਿੱਚ ਉਹਨਾਂ ਤੇਲ ਕੰਪਨੀਆਂ ਨੇ ਰੇਟ ਨਹੀਂ ਵਧਾਏ। ਇਹਦਾ ਮਤਲਬ ਹੈ ਕਿ ਤੇਲ ਕੰਪਨੀਆਂ ਤੇ ਹਾਲੇ ਵੀ ਇਹਨਾਂ ਦਾ ਦਬਦਬਾ ਹੈ, ਤੇ ਜੇ ਇਹਨਾਂ ਦਾ ਦਬਦਬਾ ਫਿਰ ਘਟਾਇਆ ਵੀ ਜਾ ਸਕਦਾ ਰੇਟ। ਜੇ ਰੋਕਿਆ ਜਾ ਸਕਦਾ ਉਹਨਾਂ ਨੂੰ ਵਧਾਉਣ ਤੋਂ, ਤਾਂ ਫਿਰ ਘਟਾਇਆ ਵੀ ਜਾ ਸਕਦਾ। ਖੈਰ, ਇਸ ਸਮੇਂ ਜਿਹੜਾ ਪੈਟਰੋਲ ਡੀਜ਼ਲ ਆ, ਉਹਦੇ 'ਚ ਵਾਕਈ ਅੱਗ ਲੱਗੀ ਹੋਈ ਆ। ਹੁਣ ਅਮਿਤ ਸ਼ਾਹ ਨੇ ਅੱਜ ਧਾਰਸ ਜੀ ਬਣਾਈ ਆ ਲੋਕਾਂ ਨੂੰ, ਕਿਉਂਕਿ ਲੋਕ ਹੁਣ ਤੱਤੇ ਹੁੰਦੇ ਪਏ, ਉਬਲਦੇ ਪਏ ਆ। ਤੇਲ ਤੇ ਭਾਰਤੀ ਜਨਤਾ ਪਾਰਟੀ ਵਾਲੇ ਜਾਂ ਸੰਘ ਦੇ ਜਿਹੜੇ ਕਾਰਕੁਨ ਨੇ, ਉਹਨਾਂ ਦੇ ਸਕੂਟਰ ਮੋਟਰਸਾਈਕਲਾਂ 'ਚ ਵੀ ਪੈਂਦਾ ਨਾ, ਉਹ ਵੀ ਉਬਲੇ ਪਏ ਆ ਜਦੋਂ ਪੈਟਰੋਲ ਪੰਪ ਤੇ ਜਾਂਦੇ ਆ। ਅੱਜ ਤੇ ਕਾਰਟੂਨ ਵੀ ਇੱਕ ਅਖਬਾਰ ਨੇ ਛਾਪਿਆ, ਉਹ ਇੱਕ ਸਕੂਟਰ ਲਿਆ ਕੇ ਤੇ ਕਹਿੰਦਾ ਆਪਾਂ ਹੀ 10 ਰੁਪਈਆਂ ਤੋਂ, ਕਹਿੰਦਾ 10 ਰੁਪਈਆਂ ਦਾ ਆਉਂਦਾ ਨਹੀਂ, ਉਹ ਕਹਿੰਦਾ ਸਕੂਟਰ ਦੇ ਉੱਤੇ ਹੀ ਛਿੜਕਦੇ ਮੈਂ ਅੱਗ ਲਾ ਦਿਆਂ ਇਹਨੂੰ, ਤੇਲ ਨਹੀਂ ਪੂਰਾ ਆਉਂਦਾ। ਸੋ ਇਹੋ ਜਿਹਾ ਹਾਲ ਬਣਿਆ ਪਿਆ। ਹੁਣ ਇਹਨੇ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ ਬੇਸ਼ੱਕ ਵਧੀਆਂ, ਔਰ ਇਸ ਵਾਧੇ ਦੇ ਵਿੱਚੋਂ ਤੇਲ ਕੰਪਨੀਆਂ ਜਿਹੜੀਆਂ ਮਜਬੂਰ ਹੋਈਆਂ ਨੇ ਆਪਣੇ ਰੇਟ ਵਧਾਉਣ ਲਈ, ਪਰ ਆਉਣ ਵਾਲੇ 2-4 ਦਿਨਾਂ 'ਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਜਿਹੜੀਆਂ ਉਹ ਘੱਟ ਕਰਨ ਲਈ ਅਸੀਂ ਨਵਾਂ ਕੋਈ ਫਾਰਮੂਲਾ ਘੜ ਕੇ ਲਿਆਵਾਂਗੇ। ਹੁਣ ਇਹ ਫਾਰਮੂਲਾ ਘੜਦੇ ਕਿੰਨਾ ਕੁ ਟਾਈਮ ਲੈਂਦੇ ਆ ਪਤਾ ਨਹੀਂ ਹੈ, ਪਰ ਦੇਖੋ ਇਹ ਮਨਮੋਹਨ ਸਿੰਘ ਨੂੰ ਬੜਾ ਭੰਡਦੇ ਆ। ਨਰਿੰਦਰ ਮੋਦੀ ਤੇ ਉਹਦਾ ਮਜ਼ਾਕ ਕਾਫੀ ਦਫਾ ਉਡਾ ਚੁੱਕਾ। ਦੇਖੋ, ਤੁਸੀਂ ਕਾਂਗਰਸ ਸਕਦੇ ਹੋ ਉਹਦੀਆਂ ਨੀਤੀਆਂ ਲਈ, ਉਹਦੀਆਂ ਨਾਕਾਮੀਆਂ ਲਈ, ਜੋ ਉਹਨਾਂ ਦੇ ਸਕੈਮ ਹੋਇਆ, ਪਰ ਤੇਲ ਦੀਆਂ ਕੀਮਤਾਂ 'ਚ ਜੇ ਆਪਾਂ ਤੁਲਨਾਤਮਕ ਦ੍ਰਿਸ਼ ਦੇਖੀਏ ਇਹਨਾਂ ਦੋਨਾਂ ਸਰਕਾਰਾਂ ਦਾ, ਤੇ ਫਿਰ ਪਤਾ ਲੱਗ ਜਾਂਦਾ ਕਿ ਮਨਮੋਹਨ ਸਿੰਘ ਨਰਿੰਦਰ ਮੋਦੀ ਤੋਂ ਸੋਲਿਡ ਸੀ ਇਸ ਮਾਮਲੇ 'ਚ। ਕਿੱਦਾਂ? ਹੁਣ ਦੇਖੋ, ਜਦੋਂ ਉਹ ਜਾਂਦਾ ਸੀਗਾ ਮਨਮੋਹਨ ਸਿੰਘ, ਮਈ 2014 ਤੋਂ ਪਹਿਲਾਂ ਦੀ ਮੈਂ ਗੱਲ ਕਰਦਾ, ਤਾਂ ਉਸ ਸਮੇਂ ਕੱਚੇ ਤੇਲ ਦੀ ਕੀਮਤ ਜਿਹੜੀ ਸੀਗੀ ਉਹ ਲਗਭਗ $107 ਪ੍ਰਤੀ ਬੈਰਲ ਸੀਗੀ। ਅੱਜ ਦੀ ਘੜੀ ਦੇਖ ਲਓ ਕਿ $80 ਪ੍ਰਤੀ ਬੈਰਲ ਆ, ਯਾਨੀ ਹਾਲੇ ਵੀ ਉਸ ਰੇਟ ਨਾਲੋਂ ਬਹੁਤ ਘੱਟ ਰੇਟ ਆ। ਤਾਂ ਉਸ ਸਮੇਂ 2014 ਦੇ ਵਿੱਚ ਪੈਟਰੋਲ ਜਿਹੜਾ ਸੀਗਾ ਉਹ 73 ਰੁਪਏ ਸੀ, ਡੀਜ਼ਲ ਜਿਹੜਾ ਸੀ 55 ਰੁਪਏ ਸੀ। ਅੱਜ ਦੀ ਘੜੀ ਦੇਖ ਲਓ ਕਿ ਜਦੋਂ $80 ਪ੍ਰਤੀ ਬੈਰਲ ਆ ਕੱਚੇ ਤੇਲ ਦੀ ਕੀਮਤ, ਤਾਂ ਤੇਲ ਦੀ ਜਿਹੜੀ ਹੁਣ ਇੱਥੇ ਪੈਟਰੋਲ ਤੇ ਡੀਜ਼ਲ ਦੇ ਰੂਪ 'ਚ ਜਿਹੜੀ ਕੀਮਤ ਆ ਉਹ ਇਹ ਆ ਕਿ 82-84 ਰੁਪਏ ਪੈਟਰੋਲ ਪਹੁੰਚਿਆ ਪਿਆ, 70-72 ਰੁਪਏ ਡੀਜ਼ਲ ਪਹੁੰਚਿਆ ਪਿਆ। ਤਾਂ ਕਹਿਣ ਦਾ ਭਾਵ ਆ ਕਿ ਉਸ ਸਮੇਂ ਦੇ ਵਿੱਚ ਜਦੋਂ $107 ਪ੍ਰਤੀ ਬੈਰਲ ਰੇਟ ਸੀਗਾ ਕੱਚੇ ਤੇਲ ਦਾ, ਉਸ ਸਮੇਂ ਜੇ ਅੱਜ ਦੇ ਰੇਟ ਦੇ ਮੁਤਾਬਕ ਵੇਖੀਏ ਤਾਂ ਵੀ ਮਨਮੋਹਨ ਸਿੰਘ ਦੀ ਸਰਕਾਰ ਨੇ ਤੇਲ ਦੀ ਕੀਮਤ ਜਿਹੜੀ ਉਹ ਕੰਟਰੋਲ ਰੱਖੀ ਆ। ਇਹ ਫਰਕ ਆ। ਔਰ ਇਹਨਾਂ ਨੇ ਕੀ ਕੀਤਾ ਕਿ ਆਪਣਾ ਜਿਹੜਾ ਖਾਸ ਤੌਰ ਤੇ ਵੇਖ ਲਓ ਡੀਜ਼ਲ ਤੇ ਸਬਸਿਡੀ ਦਿੰਦੇ ਸੀਗੇ, ਉਹ ਆਪਣਾ ਮੁਨਾਫਾ ਇਹਨਾਂ ਨੇ ਛੱਡਿਆ ਸੀ ਮਨਮੋਹਨ ਸਿੰਘ ਹੋਰਾਂ ਨੇ। ਤਾਂ ਡੀਜ਼ਲ ਤੇ ਸਬਸਿਡੀ ਦਿੱਤੀ ਜਾ ਰਹੀ ਸੀ ਲਗਾਤਾਰ। ਹੁਣ ਤੇ ਡੀਜ਼ਲ ਤੇ ਮੇਰੇ ਖਿਆਲ ਦੇ ਨਾਲ ਸਬਸਿਡੀ ਹੈ ਜਿਹੜੀ ਬਿਲਕੁਲ ਪੰਜਾਬ ਤੇ ਤਕਰੀਬਨ ਖਤਮ ਹੋ ਗਈ ਹੈ, ਜਾਂ ਬਿਲਕੁਲ ਇਹਨਾਂ ਨੇ ਘੱਟ ਕਰ ਦਿੱਤੀ ਹੈ। ਉਹ ਇਹਦੇ ਵਿੱਚ ਉਹਨਾਂ ਨੇ ਜਿਹੜਾ ਐਕਸਾਈਜ਼ ਦਾ ਵਾਧਾ ਕੀਤਾ ਸੀਗਾ ਬੜਾ ਸੀਮਤ ਕੀਤਾ ਸੀਗਾ, ਬਹੁਤ ਸੀਮਤ ਕੀਤਾ ਸੀਗਾ। ਮੇਰੇ ਖਿਆਲ ਦੇ ਨਾਲ ਉਦੋਂ ਉਹ ਲੈਂਦੇ ਸਨ 9 ਰੁਪਏ 48 ਪੈਸੇ ਪੈਟਰੋਲ ਤੇ ਐਕਸਾਈਜ਼, ਤੇ 3 ਰੁਪਏ 56 ਪੈਸੇ ਮਹਿਜ਼ ਡੀਜ਼ਲ ਤੇ ਲੈਂਦੇ ਸੀ। ਜਦ ਕਿ ਨਰਿੰਦਰ ਮੋਦੀ ਦੀ ਸਰਕਾਰ ਨੇ ਤੇ ਬਹੁਤ ਵੱਡਾ ਵਾਧਾ ਕਰ ਦਿੱਤਾ। ਅੱਜ ਦੇ ਦੌਰ ਦੇ ਵਿੱਚ 19 ਰੁਪਏ ਐਕਸਾਈਜ਼ ਲਈ ਜਾਂਦੇ ਆ ਲੀਟਰ ਤੇ, ਡੀਜ਼ਲ ਤੇ 15.5 ਰੁਪਏ ਲਈ ਜਾਂਦੇ ਆ। ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਕਿੱਡੀ ਵੱਡੀ ਕਮਾਈ ਕੀਤੀ ਹੈ ਨਰਿੰਦਰ ਮੋਦੀ ਸਰਕਾਰ ਨੇ। ਜਦੋਂ ਗਾਹਕ ਨੂੰ ਲਾਭ ਦੇਣਾ ਸੀਗਾ, ਜਦੋਂ ਕੱਚੇ ਤੇਲ ਦੀ ਕੀਮਤ $40 ਪ੍ਰਤੀ ਬੈਰਲ ਤੇ ਆਈ ਆ,
ਤਾਂ ਉਸ ਸਮੇਂ ਜਿਹੜਾ ਮੁਨਾਫਾ ਗਾਹਕ ਨੂੰ ਬਚਣਾ ਸੀਗਾ ਉਹ ਇਹਨਾਂ ਨੇ ਆਪ ਸ਼ਖਸ ਛਕਾ ਲਿਆ। ਹੁਣ ਜਦੋਂ ਉਹਨੂੰ ਦਰਕਾਰ ਹੈ ਗਾਹਕ ਨੂੰ ਕਿ ਰਹਿਤ ਦਿੱਤੀ ਜਾਵੇ, ਸਰਕਾਰ ਹੁਣ ਕੋਈ ਬੋਝਾ ਨਹੀਂ ਖੋਲਦੀ, ਸੋ ਬਹੁਤ ਬੁਰਾ ਹਾਲ ਹੋਇਆ ਪਿਆ ਆਮ ਬੰਦੇ ਦਾ। ਹੁਣ ਸਾਰੇ ਇੱਕੋ ਗੱਲ ਕਹਿੰਦੇ ਪਏ ਆ ਕਿ ਦੇਖੋ ਤੁਸੀਂ ਕੁਛ ਨਹੀਂ ਕਰਨਾ, ਘੱਟੋ ਘੱਟ ਜਿਹੜੇ ਪੈਟਰੋਲੀਅਮ ਉਤਪਾਦ ਆ ਉਹਨਾਂ ਨੂੰ GST ਦੇ ਦਾਇਰੇ 'ਚ ਹੀ ਲੈ ਆਓ, ਇਹਨਾਂ ਤੇ ਕੰਮ ਕਰੋ, ਥੋੜਾ ਬਹੁਤ ਤੇ ਬੰਦੇ ਨੂੰ ਕੋਈ ਰਾਇਤ ਮਿਲੇ ਕਿਸੇ ਪਾਸੋਂ। ਤੁਸੀਂ ਤੇ ਹਰੇਕ ਪਾਸੋਂ ਰਗੜੀ ਜਾਂਦੇ ਹੋ। ਹੁਣ ਇਹ ਕੀ ਫਾਰਮੂਲਾ ਕੱਢ ਕੇ ਲਿਆਉਂਦੇ ਆ ਉਹਦੇ ਬਾਬਤ ਸਸਪੈਂਸ ਬਰਕਰਾਰ ਰਹੇਗਾ, ਪਰ ਰੌਲਾ ਇਹ ਆ ਕਿ ਜੇ ਇਹ GST ਦੇ ਦਾਇਰੇ 'ਚ ਲਿਆਉਂਦੇ ਆ ਪੈਟਰੋਲੀਅਮ ਉਤਪਾਦਾਂ ਨੂੰ ਤਾਂ ਜਿਹੜੇ ਸਾਡੇ ਰਾਜ ਆ, ਪ੍ਰਾਂਤ ਆ, ਜਿਹੜੇ ਸਾਡੇ ਸਟੇਟ ਆ ਜਿਹੜੇ, ਉਹ ਵੀ ਇੱਕ ਮਤ ਨਹੀਂ ਹੁੰਦੇ ਇਸ ਮੌਕੇ ਤੇ। ਜਿਵੇਂ ਪੰਜਾਬ ਨੂੰ ਲਾ ਲਈਏ, ਪੰਜਾਬ ਦਾ ਜਿਹੜਾ ਮਾਲੀਆ ਉਹ ਸ਼ਰਾਬ ਤੋਂ ਇਕੱਤਰ ਹੁੰਦਾ ਜਾਂ ਪੈਟਰੋਲ ਡੀਜ਼ਲ ਤੋਂ ਇਕੱਤਰ ਹੁੰਦਾ, ਤਾਂ ਜਿਹੜਾ ਮਾਲੀਆ ਉਹ ਰਾਜਾਂ ਨੂੰ ਇਸ ਪਾਸੇ ਤੁਰ ਨਹੀਂ ਦਿੰਦਾ, ਇੱਕ ਮਤ ਨਹੀਂ ਹੋਣ ਦਿੰਦਾ। ਹੁਣ ਇਸ ਦਰਮਿਆਨ ਇਹ ਕਿਹੜਾ ਫਾਰਮੂਲਾ ਕੱਢ ਕੇ ਲਿਆਉਣਗੇ ਉਹ ਸਾਰਿਆਂ ਨੂੰ ਇੰਤਜ਼ਾਰ ਰਹੂਗਾ। ਪਰ ਇੰਤਜ਼ਾਰ ਇਸ ਗੱਲ ਦਾ ਵੀ ਆ ਕਿ ਕਿਤੇ ਇਹ ਨਾ ਹੋਵੇ ਕਿ ਫਾਰਮੂਲਾ ਘਟਦੇ ਰਹਿਣ ਤੇ ਉਦੋਂ ਤੱਕ ਜਿਹੜਾ ਪੈਟਰੋਲ ਆ ਉਹ ਸੈਂਚਰੀ ਮਾਰ ਜਾਵੇ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਵੀ ਕਾਂਗਰਸੀ ਆਗੂ ਦੇ ਕਤਲ ਦੇ ਵਿੱਚ ਆਇਆ ਨਵਾਂ ਮੋੜ। ਦੇਖੋ ਇਹ ਜਿਹੜਾ ਕਤਲ ਹੋਇਆ ਸੀਗਾ ਮਾਨਸਾ ਕੈਂਚੀਆਂ ਤੇ। ਇਸ ਘਟਨਾ ਦੇ ਵਿੱਚ ਇੱਕ ਮੁੰਡਾ ਮਾਰਿਆ ਗਿਆ ਸੀ, ਉਹਦਾ ਨਾਮ ਸੀਗਾ ਸੁਖਵਿੰਦਰ ਸਿੰਘ ਬੱਗੀ। ਸੁਖਵਿੰਦਰ ਸਿੰਘ ਬੱਗੀ ਨੂੰ ਅਚਾਨਕ ਆਏ ਹਮਲਾਵਰਾਂ ਨੇ 5-6 ਗੋਲੀਆਂ ਮਾਰੀਆਂ ਸੀ, ਥਾਂ ਹੀ ਮਰ ਗਿਆ। ਉਸ ਤੋਂ ਬਾਅਦ ਮਾਨਸਾ ਸ਼ਹਿਰ ਵੱਲ ਨੂੰ ਹਮਲਾਵਰ ਭੱਜ ਗਿਆ, ਅਜੇ ਤੱਕ ਲੱਭੇ ਨਹੀਂ। ਪੁਲਿਸ ਲੱਭਦੀ ਪਈ ਸੀ, ਪਰ ਇਸੇ ਦਰਮਿਆਨ ਫੇਸਬੁੱਕ ਤੇ ਜ਼ਿੰਮੇਵਾਰੀ ਆ ਗਈ। ਤੁਹਾਨੂੰ ਪਤਾ ਅੱਜ ਕੱਲ ਡਿਜੀਟਲ ਯੁੱਗ ਆ, ਡਿਜੀਟਲ ਇੰਡੀਆ, ਤਾਂ ਜ਼ਿੰਮੇਵਾਰੀਆਂ ਜਿਹੜੀਆਂ ਉਹ ਅੱਗੇ ਵਾਂਗੂ ਪ੍ਰੈਸ ਨੋਟ ਦੇ ਕੇ ਨਹੀਂ ਛਪਾਈਆਂ ਜਾਂਦੀਆਂ, ਅੱਜ ਕੱਲ ਸਟੇਟਸ ਦੇ ਰੂਪ ਦੇ ਵਿੱਚ ਮਾਡਰਨ ਤਰੀਕੇ ਦੇ ਨਾਲ ਫੇਸਬੁੱਕ ਤੇ ਆ ਜਾਂਦੀ ਹੈ ਜ਼ਿੰਮੇਵਾਰੀ। ਤਾਂ ਇਸ ਮਾਮਲੇ ਦੇ ਵਿੱਚ ਵੀ ਜ਼ਿੰਮੇਵਾਰੀ ਹੈ ਜਿਹੜੀ ਉਹ ਆ ਗਈ ਆ ਫੇਸਬੁੱਕ ਤੇ। ਹੁਣ ਉਹ ਜਿਹਨੇ ਫੇਸਬੁੱਕ ਤੇ ਜ਼ਿੰਮੇਵਾਰੀ ਲਈ ਆ, ਮੇਰੇ ਖਿਆਲ ਦੇ ਨਾਲ ਜਦੋਂ ਆਪਾਂ ਗੱਲ ਕਰਦੇ ਹੋਵਾਂਗੇ ਸ਼ਾਇਦ ਇਸੇ ਦਰਮਿਆਨ ਹੀ ਉਹਦੀ ਫੈਨ ਫੋਲੋਇੰਗ ਹੈ ਜਿਹੜੀ ਉਹ ਚੋਟੀ ਤੇ ਪਹੁੰਚ ਜਾਣੀ ਹੈ। ਸੋ ਇਸ ਗੈਂਗਸਟਰ ਨੇ ਜਿਹਦਾ ਨਾਮ ਕੋਈ ਨਿੱਕਾ, ਇਸ ਨਿੱਕੇ ਨੇ ਜਿਹੜਾ ਕੰਮ ਕੀਤਾ ਵੱਡਾ, ਉਹਨੇ ਜ਼ਿੰਮੇਵਾਰੀ ਲਈ। ਉਹ ਕਹਿੰਦਾ ਜੀ ਕਿ ਅਸੀਂ ਇਹਨੂੰ ਮਾਰਿਆ ਵਾ, ਔਰ ਮਾਰਿਆ ਇਸ ਕਰਕੇ ਕਿਉਂਕਿ ਇਹਨਾਂ ਨੇ ਸਾਡਾ ਭਰਾ ਮਾਰਿਆ ਸੀਗਾ, ਉਹਦਾ ਕਤਲ ਇਹਨਾਂ ਨੇ 29/5 ਨੂੰ ਕੀਤਾ ਸੀਗਾ, ਅਸੀਂ ਇਹਨੂੰ 20/5 ਨੂੰ 6 ਗੋਲੀਆਂ ਮਾਰੀਆਂ, ਜਦ ਕਿ ਇਹਨਾਂ ਨੇ 29/5 ਨੂੰ 3 ਗੋਲੀਆਂ ਮਾਰ ਕੇ ਕਤਲ ਕੀਤਾ ਸੀ। ਯਾਨੀ ਇਹਨਾਂ ਨੇ 3 ਗੋਲੀਆਂ ਮਾਰੀਆਂ ਸੀ, ਅਸੀਂ ਇਹਨੂੰ ਦੁੱਗਣੀਆਂ ਮਾਰ ਕੇ ਭਾਜੀ ਮੋੜੀ ਆ। ਤੇ ਨਾਲ ਉਹਨੇ ਹੋਰ ਵੀ ਇੱਕ ਚੇਤਾਵਨੀ ਦਿੱਤੀ ਆ ਕਿ ਜਿਹੜੇ ਲਾਂਗੜ ਭੁੰਗੜ ਜੇ ਬੁੜਕਦੇ ਫਿਰਦੇ ਆ ਟਾਰਗੇਟ ਤੇ ਇਹ ਵੀ ਆ, ਤੇ ਦੇਖੀ ਜਾਓ ਬਣਦਾ ਕੀ ਆ। ਬਾਕੀ ਉਹਨੇ ਦਵਿੰਦਰ ਬੰਬੀਆ ਗਰੁੱਪ ਦਾ ਹਵਾਲਾ ਦਿੱਤਾ ਕਿ ਅਸੀਂ ਉਸ ਗਰੁੱਪ ਤੋਂ ਆ, ਬਾਕੀ ਹੋਰ ਨਾਮ ਲਿਖੇ ਆ, ਨਾਮ ਲਏ ਆ ਉਹਨੇ। ਖੈਰ ਇਹਨਾਂ ਚੀਜ਼ਾਂ ਨੂੰ ਛੱਡੀਏ, ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਬੰਦੇ ਨੂੰ ਗਾਜਰ ਮੂਲੀ ਵਾਂਗੂ ਕੱਟਿਆ ਜਾ ਰਿਹਾ, ਇਹ ਸਭ ਤੋਂ ਵੱਡੀ ਗੱਲ ਆ। ਸਭ ਤੋਂ ਵੱਡਾ ਚਿੰਤਾਜਨਕ ਮਸਲਾ ਇਹੋ ਹੀ ਆ ਕਿ ਅਮਨ ਕਾਨੂੰਨ ਦੀ ਵਿਵਸਥਾ ਇਹੋ ਜਿਹੀ ਆ ਕਿ ਦੇਖੋ ਥੋੜੇ ਦਿਨ ਪਹਿਲਾਂ ਜਦੋਂ ਮੁਕਤਸਰ ਤੋਂ ਬਠਿੰਡੇ ਨੂੰ ਜਾਂਦੇ ਆ ਤਾਂ ਰਸਤੇ ਦੇ ਵਿੱਚ ਇੱਕ ਪਿੰਡ ਆਉਂਦਾ ਕੋਟਲੀ ਅਬਲੂ, ਤਾਂ ਉੱਥੇ ਇਹ ਕੰਮ ਸਾਰਾ ਵਾਪਰ ਗਿਆ ਸੀਗਾ। ਇੱਕ ਸਾਬਕਾ ਸਰਪੰਚ ਜਿਹੜਾ ਮੇਰੇ ਖਿਆਲ ਦੇ ਨਾਲ ਸਾਬਕਾ ਬਲਾਕ ਸੰਮਤੀ ਮੈਂਬਰ ਵੀ ਆ, ਉਹ ਮੋਟਰਸਾਈਕਲ ਤੇ ਜਾਈ ਜਾਂਦਾ, ਹਮਲਾਵਰ ਬਰੋਬਰ ਆ ਕੇ ਉਹਨੂੰ ਗੋਲੀਆਂ ਮਾਰ ਦਿੰਦੇ। ਅੱਜ ਤੱਕ ਪਤਾ ਨਹੀਂ ਲੱਗਿਆ ਉਹ ਹਮਲਾਵਰ ਕੌਣ ਸੀਗੇ। ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਪਈਆਂ ਉਹ ਇਸ ਗੱਲ ਵੱਲ ਸੰਕੇਤ ਦਿੰਦੀਆਂ ਕਿ ਇੱਥੇ ਡਰ ਪੈ ਹੈ ਨਹੀਂ, ਛੱਪਾ ਹੈ ਨਹੀਂ ਪੁਲਿਸ ਦਾ। ਹੁਣ ਛੱਪਾ ਰਵੇ ਵੀ ਕੀ, ਦੇਖੋ ਪੁਲਿਸ ਦਾ ਜਿਹੜਾ ਕੰਮ ਕਰਨ ਦਾ ਢੰਗ ਆ ਉਹ ਤੇ ਇਹੋ ਜਿਹਾ ਹੋਇਆ ਪਿਆ ਕਿ ਐਕਸਟੋਰਸ਼ਨ ਗੈਂਗਸਟਰ ਲੈਂਦੇ ਆ, ਤੇ ਫਰੀਦਕੋਟ ਦੇ ਵਿੱਚ ਐਕਸਟੋਰਸ਼ਨ ਹੀ ਪੁਲਿਸ ਵਾਲੇ ਲੈ ਗਏ। ਫਿਰ ਜਿੰਨੀਆਂ ਸ਼ਿਕਾਇਤਾਂ ਹੁੰਦੀਆਂ ਪੁਲਿਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੈ। ਫਿਰ ਜਿੰਨੀਆਂ ਸੂਚਨਾਵਾਂ ਪੁਲਿਸ ਨੂੰ ਦਿੱਤੀਆਂ ਜਾਂਦੀਆਂ ਉਹਨਾਂ ਤੇ ਕੋਈ ਕਾਰਵਾਈ ਨਹੀਂ। ਪੁਲਿਸ ਦਾ ਆਪਸੀ ਤਾਲਮੇਲ ਹੈ ਜਿਹੜਾ ਉਹ ਕੋਈ ਨਹੀਂ ਹੈ। ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਉਹ ਇੱਕ ਜਾਂਚ ਪੜਤਾਲ ਚੱਲਦੀ ਪਈ ਆ ਜਿਹਦੇ ਚ ਕੁਛ ਪੁਲਿਸੀਆਂ ਦੇ ਨਾਮ ਆਉਂਦੇ ਆ, ਫਿਰ ਉਹਨਾਂ ਨੂੰ ਬਚਾਉਣ ਲਈ ਕਿਸ ਤਰੀਕੇ ਨਾਲ ਉਸੇ ADGP ਨੂੰ ਘੜੀਸਿਆ ਜਾਂਦਾ, ਮਤਲਬ ਕਿ ਪੁਲਿਸ ਦੇ ਅੰਦਰ ਵੀ ਖਿੱਚੋਤਾਣ ਆ। ਤਾਂ ਇਸ ਮਾਹੌਲ ਦੇ ਵਿੱਚ ਜਦੋਂ ਪੁਲਿਸ ਦਾ ਛੱਪਾ ਖਤਮ ਹੋ ਜਾਂਦਾ ਤਾਂ ਫਿਰ ਕ੍ਰਾਈਮ ਵਧਣਾ ਜਿਹੜਾ ਸੁਭਾਵਿਕ ਹੈ। ਔਰ ਕ੍ਰਾਈਮ ਇਸ ਚਰਮ ਤੇ ਆ ਕਿ ਬੰਦਾ ਮਾਰ ਕੇ ਨਾ ਸਿਰਫ ਹਮਲਾਵਰ ਆਸਾਨੀ ਨਾਲ ਭੱਜ ਜਾਂਦੇ ਆ, ਬਲਕਿ ਬਾਅਦ ਦੇ ਵਿੱਚ ਬੇਖੌਫਤਾ ਦੇ ਨਾਲ ਇਸ ਤਰ੍ਹਾਂ ਜ਼ਿੰਮੇਵਾਰੀ ਲੈਂਦੇ ਆ ਜਿਸ ਤਰ੍ਹਾਂ ਉਹਨਾਂ ਨੇ ਕੋਈ ਓਲੰਪਿਕ ਚੋਂ ਗੋਲਡ ਮੈਡਲ ਜਿੱਤਿਆ ਹੋਵੇ। ਸੋ ਜ਼ਰੂਰਤ ਇਸ ਗੱਲ ਦੀ ਆ ਕਿ ਅਮਨ ਕਾਨੂੰਨ ਦੀ ਵਿਵਸਥਾ ਠੀਕ ਕੀਤੀ ਜਾਵੇ, ਕਿਉਂਕਿ ਇੱਥੇ ਤੇ ਕੋਈ ਵੀ
ਤੁਹਾਡਾ ਦਾ ਪੇਚ ਕੰਮ ਨਹੀਂ ਨਾ ਕਰੇਗਾ। ਇੱਥੇ ਤੇ ਕੋਈ ਵੀ ਬਹਾਨਾ ਨਹੀਂ ਚੱਲੂਗਾ। ਉਦਾਂ ਤੇ ਤੁਸੀਂ ਕਹਿ ਦਿੰਦੇ ਹੋ ਕਿ ਉੱਤੇ ਸਰਕਾਰ ਹੋ ਰਿਹਾ ਜੀ, ਹੇਠਾਂ ਸਰਕਾਰ ਹੋ ਰਿਹਾ, ਬੜੀਆਂ ਮਜਬੂਰੀਆਂ, ਖਜ਼ਾਨਾ ਖਾਲੀ ਆ, ਜਲੂਸ ਨਿਕਲਿਆ ਪਿਆ, ਕਰੀਏ ਕਿ ਬੁਰੇ ਹਾਲ, ਬੌਂਕੇ ਦਿਹਾੜੇ। ਪਰ ਇੱਥੇ ਤੁਹਾਡਾ ਕੋਈ ਬਹਾਨਾ ਨਹੀਂ ਚੱਲੂਗਾ। ਸਾਡਾ ਇਹੋ ਹੀ ਆ ਕਿ ਜਿਹੜਾ ਪੁਲਸੀਆ ਤੰਤਰ ਆ ਉਹ ਠੀਕ ਕੀਤਾ ਜਾਵੇ, ਦਰੁਸਤ ਕੀਤਾ ਜਾਵੇ, ਸੂਈਆ ਤੰਤਰ ਮਜ਼ਬੂਤ ਕੀਤਾ ਜਾਵੇ, ਗਸ਼ਤ ਵਧਾਈ ਜਾਵੇ, ਕੁਛ ਨਾ ਕੁਛ ਅਜਿਹਾ ਜ਼ਰੂਰ ਕੀਤਾ ਜਾਵੇ ਕਿ ਆਹ ਜਿਹੜੀਆਂ ਘਟਨਾਵਾਂ ਹਾਈਵੇਜ਼ ਤੇ ਵਾਪਰਦੀਆਂ, ਘੱਟੋ ਘੱਟ ਇਹਨਾਂ ਤੇ ਲਗਾਮ ਤੇ ਲੱਗੇ। ਹਾਂ, ਘਰ ਘਰ ਦੇ ਵਿੱਚ ਤੇ ਹੁਣ ਤੁਸੀਂ ਪੁਲਿਸ ਵਾਲੇ ਲਾਉਣੋਂ ਰਹੇ। ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੋ ਜੀ ਗੱਲ ਕਰਦੇ ਹਾਂ, ਧਾਰਮਿਕ ਫਿਲਮਾਂ ਲਈ ਸਿੱਖ ਸੈਂਸਰ ਬੋਰਡ ਹੋਂਦ ਵਿੱਚ ਆਇਆ। ਦੇਖੋ, ਜਦੋਂ ਰੌਲਾ ਪਿਆ ਸੀਗਾ ਨਾਨਕ ਸ਼ਾਹ ਫਕੀਰ ਫਿਲਮ ਦਾ, ਉਸ ਤੋਂ ਬਾਅਦ ਹੀ ਐਲਾਨ ਕਰ ਦਿੱਤਾ ਸੀਗਾ ਇਹਨਾਂ ਨੇ ਕਿ ਅਸੀਂ ਇੱਕ ਸੈਂਸਰ ਬੋਰਡ ਦਾ ਗਠਨ ਕਰਾਂਗੇ। ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੋਰਾਂ ਨੇ ਹੁਣ ਫਿਲਮ ਨਿਰਮਾਤਾਵਾਂ ਵੱਲੋਂ ਸਿੱਖ ਧਰਮ ਸੰਬੰਧੀ ਜੇ ਕੋਈ ਡਾਕੂਮੈਂਟਰੀ ਬਣਾਈ ਜਾਊਗੀ ਜਾਂ ਫੀਚਰ ਫਿਲਮ ਬਣਾਈ ਜਾਊਗੀ ਜਾਂ ਐਨੀਮੇਸ਼ਨ ਫਿਲਮ ਬਣਦੀ ਹੈ, ਕੋਈ ਵੀ ਹੋਰ ਗੁਰੂ ਸਾਹਿਬਾਨ ਜਾਂ ਪਰਿਵਾਰਕ ਸ਼ਖਸੀਅਤਾਂ ਦਾ ਉਹਨਾਂ ਦਾ ਕੋਈ ਰੋਲ ਨਿਭਾਉਣਾ ਕਿਸੇ ਨੇ, ਤਾਂ ਇਹਨਾਂ ਮੁੱਦਿਆਂ ਲਈ ਇੱਕ ਸੈਂਸਰ ਬੋਰਡ ਦਾ ਗਠਨ ਕਰ ਦਿੱਤਾ ਜੀ। ਸੋ ਇਹ ਇਸ ਕਰਕੇ ਕੀਤਾ ਕਿਉਂਕਿ ਤੁਹਾਨੂੰ ਜਿਹੜੇ ਆ ਬੜੇ ਹੋਇਆ 21 ਮੈਂਬਰੀ ਸਿੱਖ ਸੈਂਸਰ ਬੋਰਡ ਜਿਹੜਾ ਇਹ ਸਥਾਪਿਤ ਕੀਤਾ ਗਿਆ। ਇਸ ਸੈਂਸਰ ਬੋਰਡ ਦਾ ਕੰਮ ਹੈ ਜਿਹੜਾ ਉਹ ਉਹੀ ਹੈ ਕਿ ਦੇਖਣਾ ਕਿ ਸਕ੍ਰਿਪਟ ਕਿਸ ਤਰ੍ਹਾਂ ਦੀ ਹੈ, ਉਹਦੇ ਵਿੱਚ ਕਿਰਦਾਰ ਕਿਸ ਤਰ੍ਹਾਂ ਨਿਭਾਏ ਜਾਣਗੇ, ਕਿਸ ਤਰ੍ਹਾਂ ਉਹ ਸਾਰਾ ਕੰਸੈਪਟ ਹੋਏਗਾ, ਸਾਰੀਆਂ ਚੀਜ਼ਾਂ ਵਿਚਾਰਿਆ ਜਾਇਆ ਕਰਨਗੀਆਂ। ਤੇ ਇਸ ਤੋਂ ਬਾਅਦ ਫਿਰ ਅਕਾਲ ਤਖ਼ਤ ਸਾਹਿਬ ਦੇ ਕੋਲ ਉਹ ਰਿਪੋਰਟ ਜਾਊਗੀ। ਅਕਾਲ ਤਖ਼ਤ ਸਾਹਿਬ ਫਿਰ ਉਹਨੂੰ ਪ੍ਰਵਾਨਗੀ ਦੇਊਗਾ, ਅਪਰੂਵਲ ਦੇਊਗਾ। ਸੋ ਉਹ ਇਸ ਤਰ੍ਹਾਂ ਦਾ ਸਾਰਾ ਕ੍ਰਾਈਟੇਰੀਆ ਬਣਾਉਣਗੇ। ਜਿਵੇਂ ਅੱਗੇ ਇੱਕ ਕਮੇਟੀ ਵੀ ਬਿਠਾਈ ਸੀ ਇਹਨਾਂ ਨੇ, ਕਮੇਟੀ ਬਣਾਈ ਸੀਗੀ ਕਿ ਜੇ ਕੋਈ ਸਕ੍ਰਿਪਟ ਆਉਂਦੀ ਆ ਤਾਂ ਪਹਿਲਾਂ ਉਹ ਸਬ ਕਮੇਟੀ ਦੇਖੂਗੀ, ਤਾਂ ਉਸ ਤੋਂ ਬਾਅਦ ਜਦੋਂ ਉਹ ਅਪਰੂਵ ਕਰ ਦੂਗੀ ਫਿਰ ਇੱਥੋਂ ਅਪਰੂਵਲ ਦਿੱਤੀ ਜਾਊਗੀ ਅਕਾਲ ਤਖ਼ਤ ਤੋਂ। ਤਾਂ ਸੋ ਹੁਣ ਇਹਨਾਂ ਨੇ ਵਿੱਚ ਸੈਂਸਰ ਬੋਰਡ ਰੱਖ ਦਿੱਤਾ। ਸੈਂਸਰ ਬੋਰਡ ਹੁਣ ਕਿਸ ਤਰ੍ਹਾਂ ਕੰਮ ਕਰੂਗਾ ਇਹ ਵੇਖਣ ਵਾਲੀ ਗੱਲ ਆ। ਪਰ ਮੈਂ ਕਹਿੰਦਾ ਕਿ ਚੰਗਾ ਵਾਦ ਵਿਵਾਦ ਹੋਣ ਦੇ ਨਾਲੋਂ ਇਹ ਠੀਕ ਆ ਕਿ ਇਸ ਤਰ੍ਹਾਂ ਦਾ ਵਾਦ ਵਿਵਾਦ ਹੈ ਜਿਹੜਾ ਉਹ ਪਨਪੇ ਨਾ। ਪਰ ਜਿਹੜੇ ਪਿੱਛੇ ਵਾਦ ਵਿਵਾਦ ਹੋਏ ਆ ਉਹਨਾਂ ਦੇ ਵਿੱਚ ਬੇਗਾਨਿਆਂ ਦਾ ਹੱਥ ਘੱਟ ਆ, ਇਹਨਾਂ ਦਾ ਖੁਦ ਦਾ ਆਪਣਾ ਹੱਥ ਵੀ ਤੇ ਹੈਗਾ। ਚਲੋ ਖੈਰ, ਹੁਣ ਅੱਗੇ ਦੇਖਦੇ ਹਾਂ। ਪਰ ਇਹਦੇ ਵਿੱਚ ਇਹ ਹੋਣਾ ਚਾਹੀਦਾ ਰਾਜ ਕਰਨਵੀਰ ਸਿੰਘ ਜੀ ਕਿ ਜਿਹੜੇ ਲੋਕ ਇਛੁਕ ਆ ਸਿੱਖ ਇਤਿਹਾਸ ਤੇ ਫਿਲਮਾਂ ਬਣਾਉਣ ਲਈ ਜਾਂ ਗੁਰੂ ਸਾਹਿਬਾਨ ਦੇ ਜੀਵਨ ਨਾਲ ਜਿਸ ਤਰੀਕੇ ਨਾਲ ਵੀ ਅਲਾਓ ਕਰਦੇ ਆ ਉਹ ਫਿਲਮਾਂ ਬਣਾਉਣ ਨਾਲ ਉਹ ਇਤਫਾਕ ਰੱਖਦੇ ਆ, ਰੁਚੀ ਰੱਖਦੇ ਆ, ਤਾਂ ਉਹਨਾਂ ਦੀਆਂ ਸਮੱਸਿਆਵਾਂ ਜਿਹੜੀ ਉਹ ਵੀ ਦੂਰ ਕੀਤੀਆਂ ਜਾਣੀਆਂ ਚਾਹੀਦੀਆਂ ਤਾਂ ਕਿ ਵੱਧ ਤੋਂ ਵੱਧ ਪਸਾਰ ਹੋਵੇ। ਕਿਉਂਕਿ ਆਮ ਤੌਰ ਤੇ ਜਦੋਂ ਤੁਸੀਂ ਪ੍ਰੋਡਿਊਸਰ ਨਾਲ ਗੱਲ ਕਰੋਗੇ ਕਿਸੇ ਨਾਲ, ਖਾਸ ਤੌਰ ਤੇ ਜੋ ਸਿੱਖ ਹਿਸਟਰੀ ਤੇ ਫਿਲਮ ਬਣਾਉਂਦਾ ਜਾਂ ਪਿਛਲਾ ਦੌਰ ਜਿਹੜਾ ਗੁਜ਼ਰ ਕੇ ਗਿਆ, ਜੇ ਕੋਈ ਉਹਦੇ ਤੇ ਫਿਲਮ ਬਣਾਉਂਦਾ ਉਹ ਇੱਕੋ ਹੀ ਰੋਣਾ ਰੋਂਦਾ ਕਿ ਉੱਥੇ ਜਦੋਂ ਅਸੀਂ ਇਹਨਾਂ ਦੇ ਵੱਸ ਪੈਂਦੇ ਹਾਂ ਤੇ ਹੰਝੂ ਕਢਾ ਦਿੰਦੇ ਆ ਸਾਡੇ। ਤਾਂ ਮੇਰੇ ਖਿਆਲ ਦੇ ਨਾਲ ਹੁਣ ਜੇ ਸੈਂਸਰ ਬੋਰਡ ਬਣਾਇਆ ਤਾਂ ਜਿਹੜੀ ਇਹ ਅਪਰੂਵਲ ਦਿੰਦੇ ਆ ਉਹਦੇ ਲਈ ਧੱਕੇ ਤੋੜੇ ਜਿਹੜੇ ਖਵਾਉਂਦੇ ਆ, ਮੇਰੇ ਖਿਆਲ ਦੇ ਨਾਲ ਉਹ ਵੀ ਇਹਨਾਂ ਨੂੰ ਘੱਟ ਕਰਨੇ ਚਾਹੀਦੇ। ਜਿੱਦਾਂ ਆਮ ਤੌਰ ਤੇ ਕੋਈ ਬਿਜ਼ਨਸਮੈਨ ਬਿਜ਼ਨਸ ਸ਼ੁਰੂ ਕਰਦਾ ਨਵਾਂ ਤੇ ਸਿੰਗਲ ਵਿੰਡੋ ਉਹਦੇ ਲਈ ਸਹੂਲਤ ਦਿੱਤੀ ਜਾਂਦੀ ਹੈ ਕਿਸੇ ਸਟੇਟ ਵੱਲੋਂ, ਤਾਂ ਇਹਨਾਂ ਨੂੰ ਵੀ ਏਦਾਂ ਚਾਹੀਦਾ ਕਿ ਜੇ ਕੋਈ ਸਿੱਖ ਧਰਮ ਤੇ ਫਿਲਮ ਬਣਾਉਣੀ ਚਾਹੁੰਦਾ ਤਾਂ ਉਹ ਖੱਜਲ ਖੁਆਰੀ ਉਹਨੂੰ ਨਹੀਂ ਚੱਲਣੀ ਪਊਗੀ, ਸਿੱਧਾ ਆਵੇ। ਉਹਦੀ ਸਕ੍ਰਿਪਟ ਜੇ ਅਪਰੂਵ ਹੁੰਦੀ ਆ ਤਾਂ ਸਾਰੀਆਂ ਜਿਹੜੀਆਂ ਮਨਜ਼ੂਰੀਆਂ ਦਿੱਤੀਆਂ ਜਾਣੀਆਂ ਉਹ ਇੱਕੋ ਵਾਰੀ ਉਹਨੂੰ ਮਨਜ਼ੂਰੀਆਂ ਦੇ ਦਿੱਤੀਆਂ ਜਾਣ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਸਿੱਧੂ ਨੇ ਕਿਹਾ ਵੀ ਹੁਣ ਟਾਂਡਿਆਂ ਵਾਲੀ ਹੈ ਨਹੀਂ ਜਾਂ ਭਾਂਡਿਆਂ ਵਾਲੀ ਹੈ ਨਹੀਂ। ਵਾਹਵਾ ਚੁੱਪ ਰਿਹਾ, ਸ਼ਾਂਤ ਰਿਹਾ, ਪਿੱਛੇ ਜੇ ਟੈਨਸ਼ਨ ਚ ਚਲੇ ਗਿਆ ਸੀਗਾ। ਮੈਨੂੰ ਲੱਗਦਾ ਹੁਣ ਇਹ ਨਹਾ ਧੋ ਕੇ ਨਿਕਲਿਆ, ਹੁਣ ਇਹ ਪਾਊਗਾ ਭੜਕੂ 4 ਦਿਨ ਚੰਗੀ ਤਰ੍ਹਾਂ। ਅਸਲ ਦੇ ਵਿੱਚ ਸ਼ਾਹਕੋਟ ਗਿਆ ਨਹੀਂ ਹੈ, ਅੱਗੇ ਦਾ ਕੰਮ ਇਸੇ ਕਰਕੇ ਵਿਗੜ ਗਿਆ ਸੀਗਾ ਵਿੱਚੋਂ ਜੇ, ਕਿਉਂਕਿ ਗੁਜਰਾਤ ਦੇ ਵਿੱਚ ਕੰਪੇਨ ਕਰਨੀ ਸੀ ਚ ਗਿਆ। ਇਹ ਮੇਰੇ ਖਿਆਲ ਦੇ ਨਾਲ ਹਿਮਾਚਲ ਚ ਵੀ ਨਹੀਂ ਸੀ ਗਿਆ ਜੀ, ਤਾਂ ਉਦੋਂ ਇਹਦਾ ਰੱਟਾ ਥੋੜਾ ਜਿਹਾ ਪੈ ਗਿਆ ਸੀ। ਹੁਣ ਸ਼ਾਹਕੋਟ ਦੇ ਵਿੱਚ ਲੇਟ ਹੋਈ ਜਾਂਦਾ ਸੀ, ਸ਼ਾਹਕੋਟ ਚ ਜਾਣਾ। ਤਾਂ ਉਸ ਤੋਂ ਪਹਿਲਾਂ ਅੱਜ ਇਹ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਵੀ ਗਿਆ ਨਵਜੋਤ ਸਿੱਧੂ। ਔਰ ਕਾਫੀ ਦਿਨਾਂ ਤੋਂ ਤੁਹਾਨੂੰ ਪਤਾ ਹੀ ਹੈ ਜਦੋਂ ਤੋਂ ਇਹਦੇ ਕੇਸ ਦਾ ਫੈਸਲਾ ਹੋਣਾ ਸੀਗਾ ਉਦੋਂ ਤੋਂ ਨਵਜੋਤ ਸਿੱਧੂ ਥੋੜਾ ਜਿਹਾ ਸ਼ਾਂਤ ਨਜ਼ਰ ਆਇਆ। ਤਾਂ ਅੱਜ ਜਿਵੇਂ ਹੀ ਦਰਬਾਰ ਸਾਹਿਬ ਚ ਮੱਥਾ ਟੇਕਿਆ ਨੇ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ, ਇਹਦੇ ਤੇਵਰ ਬਦਲੇ ਨਜ਼ਰ ਆਇਆ। ਤੇ ਮਜੀਠੀਆ ਨੂੰ ਤਾਂ ਇਹਨੇ ਲੱਕੋਂ ਲਿਆ ਹਮੇਸ਼ਾ ਦੀ ਤਰ੍ਹਾਂ, ਕਹਿੰਦਾ ਕਿ ਇਹ ਜਿਹੜਾ 6 ਫੁੱਟ ਦਾ ਕਾਂ ਜਿਹਾ ਇਹਦੀ ਤੇ ਹੁਣ ਐਸੀ ਤੈਸੀ ਮੈਂ ਕਰ ਦੇਣੀ ਆ। ਕਹਿੰਦਾ ਜਾਂ ਤੇ ਟਾਂਡਿਆਂ ਵਾਲੀ ਹੈ ਨਹੀਂ ਜਾਂ ਭਾਂਡਿਆਂ ਵਾਲੀ ਹੈ ਨਹੀਂ, ਮਤਲਬ ਕਿ ਜਾਂ ਤੇ ਮੈਂ ਹੈ ਨਹੀਂ ਤੇ ਜਾਂ ਸੁਖਬੀਰ ਤੇ ਮਜੀਠੀਆ ਹੈ ਨਹੀਂ। ਉਹਨੇ ਸਿੱਧੇ ਰੂਪ ਦੇ ਵਿੱਚ
ਇਹ ਜਿਹੜੀ ਗੱਲ ਕਹੀ ਆ, ਇਹਦੇ ਪਿੱਛੇ ਕਿਤੇ ਨਾ ਕਿਤੇ ਇੱਕ ਵਜ੍ਹਾ ਇਹ ਵੀ ਆ ਕਿ ਕੱਲ ਨੂੰ ਉਹ ਜਿਹੜੀ STF ਦੀ ਰਿਪੋਰਟ ਗਈ ਆ ਹਾਈ ਕੋਰਟ ਦੇ ਵਿੱਚ, ਉਹ ਖੁੱਲਣੀ ਆ। ਕੱਲ ਨੂੰ ਹਾਈ ਕੋਰਟ ਨੇ ਦੇਣਾ ਫੈਸਲਾ, ਕਿਉਂਕਿ ਇਹਦੇ ਕੋਲ ਤੇ ਰਿਪੋਰਟ ਤੋਂ ਪਹਿਲਾਂ ਹੀ ਹੈਗੀ ਆ। ਉਸੇ ਰਿਪੋਰਟ ਦੀ ਬਿਨਾਂ ਤੇ ਅੱਜ ਵੀ ਇਹਨੇ ਕਿਹਾ ਕਿ ਵਿਕਰਮ ਮਜੀਠੀਆ ਇਸ ਧੰਦੇ ਦੇ ਵਿੱਚ ਸ਼ਾਮਲ ਸੀਗਾ, ਤਸਕਰ ਉਹਦੇ ਘਰੇ ਆ ਕੇ ਰਹਿੰਦੇ ਰਹੇ, ਇਹਦੀਆਂ ਗੱਡੀਆਂ ਦੇ ਵਿੱਚ ਮਾਲ ਜਾਂਦਾ ਰਿਹਾ, ਕੈਮਰਿਆਂ ਦੇ ਸਾਹਮਣੇ ਨੇ ਆ ਕੇ ਗੱਲ ਕਹੀ ਆ। ਔਰ ਉਹ ਗੱਲ ਇਸ ਕਰਕੇ ਕਹੀ ਆ ਕਿਉਂਕਿ ਉਹ ਕਹਿੰਦਾ ਕਿ ਇਹ ਸਾਰਾ ਕੁਝ ਉਸ ਰਿਪੋਰਟ ਦੇ ਵਿੱਚ ਲਿਖਿਆ ਮੈਂ ਜਿਹੜਾ ਜਾਣ। ਤਾਂ ਹੁਣ ਇਹ ਜਿਹੜੀ ਰਿਪੋਰਟ ਕੱਲ ਨੂੰ ਉੱਥੇ ਖੁੱਲਣੀ ਹੈ, ਇਹਦੇ ਤੇ ਕੋਈ ਫੈਸਲਾ ਦੇ ਸਕਦਾ ਹਾਈ ਕੋਰਟ। ਨਵਜੋਤ ਸਿੱਧੂ ਇਸੇ ਕਰਕੇ ਹੀ ਆਸਵੰਦ ਆ ਕਿ ਇਸ ਮਾਮਲੇ ਤੇ ਕਾਰਵਾਈ ਹੋ ਜਾਣੀ ਹੈ। ਉਹਨੇ ਇੱਕ ਚੀਜ਼ ਹੋਰ ਵੀ ਕਹੀ ਆ ਉੱਥੇ ਪੱਤਰਕਾਰਾਂ ਦੇ ਸਾਹਮਣੇ, ਕਹਿੰਦਾ ਕਿ ਕੈਪਟਨ ਸਾਹਿਬ ਕਹਿੰਦੇ ਸੀਗੇ ਕਿ ਸਬੂਤ ਆਉਣਗੇ ਤੇ ਕਾਰਵਾਈ ਕਰਾਂਗੇ, ਸਬੂਤ ਆਉਣਗੇ ਤੇ ਕਾਰਵਾਈ ਕਰਾਂਗੇ। ਕਹਿੰਦਾ ਜੀ ਹੁਣ ਕੱਲ ਨੂੰ ਸਬੂਤ ਵੀ ਆ ਜਾਣੇ, ਮਤਲਬ ਕਿ ਕੈਪਟਨ ਅਮਰਿੰਦਰ ਸਿੰਘ ਤੇ ਉਹ ਇੱਕ ਐਕਸਟਰਾ ਦਬਾਅ ਬਣਾਉਣ ਦਾ ਉਹ ਕੰਮ ਸ਼ੁਰੂ ਕਰ ਚੁੱਕਾ ਕਿ ਕੱਲ ਨੂੰ ਸਬੂਤ ਖੁੱਲ ਜਾਣਗੇ, ਸਬੂਤ ਜਨਤਕ ਹੋ ਜਾਣਗੇ। ਹੁਣ ਸ਼ਾਇਦ ਕੈਪਟਨ ਅਮਰਿੰਦਰ ਸਾਹਿਬ ਆ ਜਿਹੜੇ ਉਹ ਇਸ ਮਾਮਲੇ ਤੇ ਕੋਈ ਡੱਡਾ ਪਾਉਣਗੇ। ਖੈਰ ਹੁਣ ਦੇਖਦੇ ਹਾਂ ਅੱਗੇ ਕੀ ਬਣਦਾ, ਪਰ ਉਸ ਰਿਪੋਰਟ ਦੇ ਖੁੱਲਣ ਤੇ ਜਾਂ ਹਾਈ ਕੋਰਟ ਵੱਲੋਂ ਕੋਈ ਫੈਸਲਾ ਆਉਣ ਤੇ ਸਾਰਿਆਂ ਦੀ ਨਿਗਾਹ ਬਣੀ ਹੋਈ ਆ। ਆਮ ਆਦਮੀ ਪਾਰਟੀ ਵਾਲੇ ਵੀ ਕਹਿੰਦੇ ਆ ਕਿ ਇਹਨਾਂ ਨੇ ਤੇ ਕੀ ਕਰਨਾ ਇਹਨਾਂ ਨੇ ਤਾਂ ਜੋ ਹਾਈ ਕੋਰਟ ਕਰੂਗਾ ਉਹ ਪੰਜਾਬ ਦੇ ਭਲੇ ਲਈ ਚੰਗਾ ਹੋਊਗਾ। ਸਾਰੀ ਆਸਮਾਨ ਇਸ ਮਾਮਲੇ ਦੇ ਵਿੱਚ। ਉਹਦਾ ਨਵਜੋਤ ਸਿੱਧੂ ਅੱਜ ਬੋਲਿਆ ਦਰਿਆ ਦੇ ਮਾਮਲੇ ਤੇ ਵੀ, ਜੋ ਪਲੀਤ ਪਾਣੀ ਹੋਇਆ। ਵੈਸੇ ਤੇ ਇਹਨਾਂ ਦੇ ਬਹੁਤ ਘੱਟ ਬੋਲੇ ਕਾਂਗਰਸੀ, ਤੇ ਇਹ ਕਹਿੰਦਾ ਜੀ ਕਿ 10-12 ਸਾਲਾਂ ਤੋਂ ਫੈਕਟਰੀਆਂ ਦੇ ਮਲਬੇ ਦੇ ਨਾਲ ਪਾਣੀ ਦੂਸ਼ਿਤ ਹੋ ਰਿਹਾ, ਕਿਤੇ ਅੱਜ ਦੀ ਗੱਲ ਆ। ਔਰ ਨਾਲ ਉਹਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੇਲੇ ਵੀ ਸੀਵਰੇਜ ਦਾ ਜਿਹੜਾ ਟ੍ਰੀਟਮੈਂਟ ਪਲਾਂਟ ਦਾ ਦਾਅਵਾ ਸੀਗਾ, ਉਹ ਦਾਅਵੇ ਦਾ ਦਾਅਵਾ ਹੀ ਰਿਹਾ, ਕੰਮ ਸ਼ੁਰੂ ਨਹੀਂ ਹੋਇਆ। ਤੇ ਇਸੇ ਕਰਕੇ ਜਿਹੜਾ ਸੀਵਰੇਜ ਦਾ ਪਾਣੀ ਹੈ ਉਹ ਵੀ ਦਰਿਆ 'ਚ ਜਾ ਕੇ ਡਿੱਗਦਾ। ਤੇ ਇਸ ਸਾਲ ਦੇ ਅੰਦਰ ਅਸੀਂ 40 STP ਜਿਹਨੂੰ ਕਹਿੰਦੇ ਆਪਾਂ ਸੀਵਰੇਜ ਟ੍ਰੀਟਮੈਂਟ ਪਲਾਂਟ, ਉਹ ਚਾਲੂ ਕਰਵਾ ਦੇਵਾਂਗੇ। ਹੁਣ ਦੇਖੋ ਜੇ ਉਹਨਾਂ ਨੇ ਕੁਛ ਨਹੀਂ ਕੀਤਾ ਤੇ ਤੁਸੀਂ ਇਹਦੇ 1.25 ਸਾਲ ਲੰਘਾ ਦਿੱਤਾ। ਸਿੱਧੂ ਸਾਹਿਬ ਤੁਸੀਂ 1.25 ਸਾਲ ਕੀ ਇੱਥੇ ਗੀਟੀਆਂ ਖੇਡਦੇ ਰਹੇ, ਬੰਦਾ ਪੁੱਛੇ ਤੁਸੀਂ ਕਿਉਂ ਨਹੀਂ ਇਹ ਸਾਰੀਆਂ ਚੀਜ਼ਾਂ ਠੀਕ ਕੀਤੀਆਂ। ਖੈਰ ਲੀਪਾ ਪੋਚੀ ਜੀ ਕਰਕੇ ਨਵਜੋਤ ਸਿੱਧੂ ਇੱਕ ਵਾਰੀ ਤੇ ਨਿਕਲ ਗਿਆ, ਪਰ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਦੇਖਣਾ ਪਊਗਾ ਕਿ ਜਦੋਂ ਉਹ ਰਿਪੋਰਟ ਜਨਤਕ ਹੁੰਦੀ ਆ, ਉਸ ਰਿਪੋਰਟ ਦੇ ਵਿੱਚੋਂ ਜੇ ਕੋਈ ਫੈਸਲਾ ਨਿਕਲ ਕੇ ਆਉਂਦਾ ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਪੋਜੀਸ਼ਨ ਕੀ ਹੋਊਗੀ, ਕਿਉਂਕਿ ਨਵਜੋਤ ਸਿੱਧੂ ਦੇ ਜਿਸ ਤਰ੍ਹਾਂ ਦੇ ਤੇਵਰ ਆ ਉਹ ਇਸ ਮਾਮਲੇ ਤੇ ਛੱਡੇਗਾ ਨਹੀਂ, ਚਾਹੇ ਕੋਈ ਵੀ ਹੋਵੇ। ਵੈਸੇ ਉਹਨੇ ਸ਼ਾਹਕੋਟ ਦੇ ਵਿੱਚ ਲੇਟ ਜਾਣ ਬਾਰੇ ਕਿਹਾ, ਕਹਿੰਦਾ ਕਿ 2 ਦਿਨਾਂ 'ਚ ਜਾ ਕੇ ਮੈਂ ਧੁੱਕੀ ਮਿਲ ਦੇਣੀ ਆ ਗੁਰੂ ਠੋਕੋਤ ਵਾਲੀ। ਜੀ ਅਗਲੀ ਜਿਹੜੀ ਗੱਲ ਕਰਦੇ ਮਿੰਟੂ ਜੀ ਵੀ ਕਹਿੰਦੇ ਵੀ ਦੋਸ਼ੀ ਚੂਹਿਆਂ ਨੂੰ ਥਾਣੇ 'ਚ ਪੇਸ਼ ਕੀਤਾ ਗਿਆ, ਇਸ ਵਾਰ ਕੀ ਫੜ ਲਿਆ ਸੀ ਇਹਨਾਂ ਨੇ? ਦੇਖੋ ਚੂਹਿਆਂ ਦਾ ਇਸ ਦੇਸ਼ ਦੇ ਵਿੱਚ ਮਾਤੜ ਦੇ ਵਾਂਗੂ ਬਹੁਤ ਮੰਦਾ ਹਾਲ ਹੋਇਆ ਪਿਆ। ਬਿਹਾਰ ਦੇ ਵਿੱਚ ਵਿਚਾਰਿਆਂ ਦੇ ਨਾਂ ਸ਼ਰਾਬ ਲੱਗ ਗਈ। ਉਹ ਕਹਿੰਦੇ ਕਿ ਅਸੀਂ ਵੈਸ਼ਨੋ ਬੰਦੇ ਆ, ਕਦੇ ਇਸ ਤਰ੍ਹਾਂ ਦਾ ਕੋਈ ਨਸ਼ਾ ਪੱਤਾ ਨਹੀਂ ਛਕਦੇ। ਇਹਨਾਂ ਨੇ ਸਾਨੂੰ ਬਦਨਾਮ ਕਰ ਦਿੱਤਾ। ਜਿਵੇਂ ਅਕਾਲੀ ਕਹਿੰਦੇ ਹੁੰਦੇ ਸੀਗੇ ਨਾ ਆਪਣੇ ਰਾਜ ਦੇ ਵਿੱਚ ਕਿ ਪੰਜਾਬ ਨੂੰ ਬਦਨਾਮ ਨਾ ਕਰੋ, ਇਹ ਕਹਿੰਦੇ ਕਿ ਚੂਹਾ ਭਾਈਚਾਰੇ ਨੂੰ ਬਦਨਾਮ ਨਾ ਕਰੋ। ਫਿਰ ਉਸ ਤੋਂ ਬਾਅਦ ਦੇਵੇਂਦਰ ਫੜਨਵੀਸ ਜਿਹੜੇ ਕਿ ਕਰਨਾਟਕ ਦੇ ਚੀਫ ਮਿਨਿਸਟਰ ਆ, ਉਹਨਾਂ ਦੇ ਸੈਕਟਰੀਏਟ ਦੇ ਵਿੱਚ ਚੂਹਾ ਮਾਰਨ ਦੇ ਨਾਂ ਤੇ ਘੁਟਾਲਾ ਹੋ ਗਿਆ। ਚੂਹੇ ਕਹਿੰਦੇ ਕਿ ਦੇਖੋ ਕਮਾਲ ਦੀ ਗੱਲ ਆ ਕਿ ਅਸੀਂ ਜਿਉਂਦੇ ਪਏ ਆ, ਸਾਨੂੰ ਤੁਸੀਂ ਕਾਗਜ਼ਾਂ 'ਚ ਮਰੇ ਵਿਖਾ ਕੇ ਪੈਸੇ ਖਾਈ ਜਾਂਦੇ ਹੋ ਜੀ, ਸਾਨੂੰ ਖਾਣ ਨੂੰ ਦਾਣੇ ਨਹੀਂ ਮਿਲਦੇ, ਤੁਸੀਂ ਸਾਡੇ ਨਾਂ ਤੇ ਸ਼ਿਕਾਇਤ ਕਰੀ ਜਾਂਦੇ ਹੋ। ਚੂਹੇ ਵਿਚਾਰੇ ਉਦੋਂ ਵੀ ਬਦਨਾਮ ਹੋਏ। ਫਿਰ ਉਸ ਤੋਂ ਬਾਅਦ ਹੁਣ ਇੱਥੇ ਇੱਕ ਪੁਲ ਖਿਸਕ ਗਿਆ ਲੁਧਿਆਣੇ ਦੇ ਵਿੱਚ। ਕਮਾਲ ਦੀ ਗੱਲ ਆ ਕਿ ਇਹ ਨਾਂ ਲੱਗ ਗਿਆ ਚੂਹਿਆਂ ਦੇ ਕਿ ਇਹਨਾਂ ਨੇ ਹੀ ਪੁਲ ਦਾ ਬੇੜਾ ਗਰਕ ਕੀਤਾ। ਔਰ ਇਕੱਲਾ ਇੱਕ ਪੁਲ ਨਹੀਂ, ਸਾਡੇ ਪੁਲਾਂ ਨੂੰ ਤੇ ਪਤਾ ਨਹੀਂ ਕੀ ਸਰਾਪ ਹੋ ਗਿਆ। ਆ ਬਠਿੰਡੇ ਦੇ ਵਿੱਚ ਵੀ ਇੱਕ ਪੁਲ ਜਿਹੜਾ ਉਹਦੇ ਲਈ ਵੀ ਸਲੈਬਾਂ ਖਿਸਕ ਗਈਆਂ, ਉਹ ਵੀ ਕਹਿੰਦੇ ਕਿ ਚੂਹਿਆਂ ਦਾ ਕੰਮ ਆ, ਚੂਹੇ ਪੂਰੇ ਫਸੇ ਇਸ ਮਾਮਲੇ 'ਚ। ਸੋ ਇੱਥੇ ਲੁਧਿਆਣੇ ਦੇ ਵਿੱਚ ਇੱਕ ਬੜਾ ਨਾਟਕ ਹੋਇਆ, ਤਗੜਾ ਹੋਇਆ। ਕੀ ਆ ਕਿ ਇੱਕ ਹਿੰਦੂ ਸੰਗਠਨ ਦੇ ਕੁਝ ਕਾਰਕੁਨ ਸੀਗੇ ਜਿਹੜੇ, ਉਹਨਾਂ ਨੇ 5-7 ਚੂਹੇ ਪਤਾ ਨਹੀਂ ਕਿੱਥੋਂ ਫੜੇ, ਉਹਨਾਂ ਨੇ ਪਿੰਜਰਾ ਲਾ ਕੇ ਉਹ 5-7 ਚੂਹੇ ਪਾ ਕੇ ਤੇ ਥਾਣੇ ਦੇ ਵਿੱਚ ਲੈ ਗਏ। ਕਹਿੰਦੇ ਜੀ ਲਓ ਪੁਲਸੀਆ ਸਾਹਿਬ, ਆ ਚੱਕੋ ਤੁਹਾਡੇ ਦੋਸ਼ੀ ਜਿਹਦੇ ਚੂਹੇ ਲੱਭੇ ਨਹੀਂ, ਜਿਨ੍ਹਾਂ ਨੇ ਪੁਲ ਖਸਤਾ ਹਾਲ ਕੀਤਾ, ਆ ਚੂਹੇ ਅਸੀਂ ਫੜ ਕੇ ਲਿਆਂਦੇ। ਯਾਨੀ ਜਿਹੜੇ ਚੂਹਿਆਂ ਦੀ ਤਲਾਸ਼ ਕੀਤੀ ਜਾ ਰਹੀ ਸੀ, ਖਾਸ ਤੌਰ ਤੇ ਕਹਿ ਸਕਦੇ ਹਾਂ ਕਿ ਦੇਸ਼ ਧਰੋਹੀ ਚੂਹੇ, ਕਿਉਂਕਿ ਉਹ ਦੇਸ਼ ਦਾ ਨੁਕਸਾਨ ਕਰ ਰਹੇ ਸੀਗੇ। ਜਿਹੜੇ ਦੇਸ਼ ਧਰੋਹੀ ਚੂਹੇ ਪੁਲਿਸ ਲੱਭਦੀ ਪਈ ਸੀਗੀ, ਉਹ ਫੜ ਕੇ ਹਿੰਦੂ ਸੰਗਠਨ ਦੇ ਕਾਰਕੁਨ ਲੈ ਆਏ। ਹੁਣ ਰੱਟਾ ਕੋ ਇਹ ਵੀ ਪੈ ਸਕਦਾ ਕਿ ਚੂਹੇ ਸਿਆਣੇ ਕਿੱਦਾਂ ਜਾਣ ਕੇ ਵਾਕਿਆ ਹੀ ਇਹ ਆ, ਜਾਂ ਇਹ ਵਿਚਾਰੇ ਬਲੀ ਦੇ ਬੱਕਰੇ ਬਣਾਏ ਜਾ ਰਹੇ ਆ।
ਉਹਦੇ ਲਈ ਹੋ ਸਕਦਾ, ਕਿਉਂਕਿ ਹੁਣ ਫਿੰਗਰਪ੍ਰਿੰਟ ਟੈਸਟ ਹੋ ਨਹੀਂ ਸਕਦਾ, ਨਿਊਂਦਰ ਟੈਸਟ ਹੋ ਸਕਦਾ ਉਹਨਾਂ ਦਾ, ਜਾਂ DNA ਟੈਸਟ ਕਰਾਇਆ ਜਾ ਸਕਦਾ। ਹੁਣ ਕਿਸ ਤਰ੍ਹਾਂ ਕਰਾਇਆ ਜਾਂਦਾ ਪਤਾ ਨਹੀਂ, ਜਾਂ ਕੀ ਪਰੇਡ ਹੁੰਦੀ ਹੈ ਉਹਨਾਂ ਦੀ ਪਤਾ ਨਹੀਂ ਹੈ। ਪਰ ਚੂਹਿਆਂ ਦਾ ਹਾਲ ਹੈ ਜਿਹੜਾ ਉਹ ਵਾਕਈ ਬਹੁਤ ਮਾੜਾ। ਚੂਹਿਆਂ ਦੇ ਸੰਗਠਨ ਦੇ ਵਿਚਾਰੇ ਸ਼ਾਇਦ ਇਹ ਸੋਚਦੇ ਹੋਣੇ ਆ ਕਿ ਕਿਤੇ ਜਿਹੜੇ ਫੜੀ ਫਿਰਦੇ ਉਹਨਾਂ ਦਾ ਝੂਠਾ ਪੁਲਿਸ ਮੁਕਾਬਲਾ ਨਾ ਬਣਾ ਦੇਣਾ। ਪਰ ਕੁਛ ਲੋਕ ਇਹ ਕਹਿੰਦੇ ਆ ਕਿ ਦੇਖੋ ਤੁਸੀਂ ਇੱਕ ਕੰਮ ਹੋਰ ਕਰੋ, ਜੇ ਚੂਹੇ ਪੁਲ ਕੁਤਰਨ ਲੱਗ ਪਏ ਆ ਤੇ ਬੰਬ ਸੁੱਟ ਦਿਓ ਪੁਲਾਂ ਤੇ। ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਕਹਿੰਦੇ ਸੀ ਕਿ ਬੰਬ ਸੁੱਟੀ ਜਾਓ, ਸੜਕ ਤੇ ਟੁੱਟਣੇ ਨਹੀਂ। ਤੁਸੀਂ ਨਾਲੇ ਸੜਕ ਪਰਖ ਲਿਓ, ਚੂਹੇ ਮਰ ਜਾਣਗੇ, ਉਹਨੂੰ ਤੇ ਕੁਛ ਵੀ ਨਹੀਂ ਹੋਣਾ, ਕਿਉਂਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਰਾਜ ਦੇ ਵਿੱਚ ਬਣਿਆ ਪੁਲ। ਖੈਰ ਉਹ ਹਾਸਾ ਠੱਠਾ ਆਪਣੀ ਥਾਂ ਤੇ ਆ, ਪਰ ਚੂਹਿਆਂ ਦਾ ਹਾਲ ਬੁਰਾ, ਕਿਉਂਕਿ ਉਹ ਕਹਿੰਦੇ ਕਿ ਹਰ ਕੰਮ ਮਿੱਤਰਾਂ ਦੇ ਨਾਲ ਲੱਗਦਾ। ਸੋ ਇਹ ਜਿਹੜੀ ਨੌਟੰਕੀ ਹੋਈ ਆ, ਕੱਲੀ ਨੌਟੰਕੀ ਨਹੀਂ ਕਹੀ ਜਾ ਸਕਦੀ, ਇਹਦੇ 'ਚ ਇੱਕ ਬਹੁਤ ਵੱਡਾ ਮੈਂ ਕਹੂੰਗਾ ਕਿ ਤੰਜ਼ ਹੈ ਸਾਡੇ ਸਿਸਟਮ ਤੇ, ਕਿ ਦੇਖੋ ਤੁਸੀਂ ਹਰੇਕ ਵੱਡੇ ਤੋਂ ਵੱਡਾ ਕੰਮ ਹੈ ਜਿਹੜਾ ਚੂਹਿਆਂ ਦੇ ਨਾਮ ਲਾ ਰਹੇ ਹੋ। ਚੂਹੇ ਵਿਚਾਰੇ ਜਿਹੜੇ ਜ਼ਬਾਨੋਂ ਬੋਲ ਕੇ ਨਹੀਂ ਦੱਸ ਸਕਦੇ ਕਿ ਸਾਡੇ ਨਾਲ ਨਾ ਇਨਸਾਫੀ ਹੋ ਰਹੀ ਹੈ, ਅਸੀਂ ਇਹ ਕੰਮ ਨਹੀਂ ਕੀਤਾ, ਹਾਂ ਪਿੱਛੇ ਕੀਤੇ ਸੀਗੇ, ਠੀਕ ਹੈ ਬਦਨਾਮ ਹੋਇਆ, ਪਰ ਹਾਂ ਕੰਮ ਨਹੀਂ ਕੀਤਾ, ਉਹ ਬੋਲ ਕੇ ਵੀ ਨਹੀਂ ਦੱਸ ਸਕਦੇ। ਤੇ ਜਦ ਕਿ ਇਹ ਵੱਡੇ ਤੋਂ ਵੱਡਾ ਹੁਣ ਫਰਾਡ ਵੀ ਹੈ ਜਿਹੜਾ ਉਹ ਚੂਹਿਆਂ ਦੀ ਕੰਧ ਤੇ ਲੱਗ ਰਿਹਾ। ਸੋ ਚੂਹਿਆਂ ਦਾ ਹਾਲ ਬੁਰਾ ਹੈ, ਪਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਤੇ ਵੇਖਣ ਵਾਲੀ ਇਹ ਆ ਕਿ ਜੇ ਪੁਲਾਂ ਨੂੰ ਚੂਹੇ ਪੈ ਗਏ ਆ ਤੇ ਕੱਲ ਨੂੰ ਹੋ ਸਕਦਾ ਇਹ ਕਹਿ ਦੇਣ ਕਿ ਆ ਫੈਕਟਰੀਆਂ 'ਚ ਜਿਹੜਾ ਕਚਰਾ ਨਿਕਲਦਾ ਪਿਆ ਇਹ ਵੀ ਚੂਹਿਆਂ ਦੀ ਕਾਰਸਤਾਨੀ ਹੈ। ਸੋ ਇਹ ਸੋਚਣ ਦੀ ਗੱਲ ਹੈ, ਸਮਝਣ ਦੀ ਗੱਲ ਆ ਕਿ ਜੇ ਪੁਲ ਬਣਾਇਆ ਜਾਂਦਾ ਕਰੋੜਾਂ ਦਾ ਪ੍ਰੋਜੈਕਟ ਹੈ ਜਾਂ ਲੱਖਾਂ ਦਾ ਪ੍ਰੋਜੈਕਟ ਹੈ, ਤਾਂ ਚੂਹਿਆਂ ਦੇ ਰੋਕਣ ਲਈ ਉੱਥੇ ਕੋਈ ਬੰਦੋਬਸਤ ਨਹੀਂ ਕੀਤਾ ਜਾਂਦਾ। ਇਹ ਬੜੀ ਹੈਰਾਨੀ ਵਾਲੀ ਗੱਲ ਹੈ। ਜੀ 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 ਅਤੇ ਮਿੰਟੂ ਜੀ ਬਹੁਤ ਬਹੁਤ ਧੰਨਵਾਦ। ਤੁਸੀਂ ਉੱਦਾਂ ਵੈਸੇ ਗਲਤੀ ਨਾਲ ਫੜਨਵੀਸ ਉਹਨਾਂ ਨੂੰ ਕਰਨਾਟਕ ਦਾ ਕਹਿ ਗਏ, ਮਹਾਰਾਸ਼ਟਰ ਦੇ ਮਤਲਬ ਦਾ ਉਹ ਮੁੱਖ ਮੰਤਰੀ ਜੀ। ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਮੈਨੂੰ ਰਾਜਕੁਲਬੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਨਿੱਘੀ ਜੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।